ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੰਦੀਪ ਕੌਰ ਸੈਨਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਸਰਬਜੀਤ ਸਿੰਘ ਸ਼ੋਕਰ ਟਰਲਕ ਤੇ ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 23 ਮਈ ਦਾ ਪ੍ਰੋਗਰਾਮ ਹੈ, 24 ਦੀ 23 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਮੋਦੀ ਦੇ ਪਟਿਆਲਾ ਫੇਰੀ ਤੋਂ, ਪਟਿਆਲਾ ਰੈਲੀ ਤੋਂ। 30 ਮਿੰਟ ਦੇ ਭਾਸ਼ਣ ਦੇ ਵਿੱਚ ਕਹਿੰਦੇ ਮੋਦੀ ਨੇ ਇੱਕੋ ਹੀ ਰੱਟ ਲਾਈ ਸੀ, ਮੋਦੀ ਮੋਦੀ ਮੋਦੀ। ਬਿਲਕੁਲ ਪ੍ਰਵੀਨ ਜੀ, ਪਟਿਆਲੇ ਦੇ ਵਿੱਚ ਭਾਜਪਾ ਦੇ ਵੱਲੋਂ ਸਟਾਰ ਪ੍ਰਚਾਰਕਾਂ ਦੇ ਹਵਾਲੇ ਨਾਲ ਨਰਿੰਦਰ ਮੋਦੀ ਹੋਰਾਂ ਦੀ ਪਹਿਲੀ ਰੈਲੀ ਸੀ ਪੰਜਾਬ 'ਚ ਜੀ। 6ਵਾਂ ਗੇੜ ਦਾ ਚੋਣ ਪ੍ਰਚਾਰ ਖਤਮ ਹੋ ਗਿਆ ਤੇ ਉਹਦਾ ਪ੍ਰਚਾਰ ਬੰਦ ਕਰਾ ਕੇ ਸਮਝ ਲਓ ਆਖਰੀ ਰੈਲੀ ਹਰਿਆਣੇ 'ਚ ਕਰਕੇ ਨਰਿੰਦਰ ਮੋਦੀ ਪੰਜਾਬ ਆਏ ਸੀ। ਕਿਉਂਕਿ ਲੰਘੇ ਦਿਨ ਕੱਲ ਹਰਿਆਣੇ ਦੇ ਵਿੱਚ ਰਾਹੁਲ ਗਾਂਧੀ ਸੀਗੇ, ਉਹਨਾਂ ਨੇ 2 ਰੈਲੀਆਂ ਕੀਤੀਆਂ, ਇੱਕ ਪੰਚਕੂਲੇ ਸਮਾਗਮ ਕੀਤਾ ਤੇ ਅੱਜ ਪ੍ਰਿਯੰਕਾ ਗਾਂਧੀ ਉੱਥੇ ਸੀਗੀ, ਅੱਜ ਰਾਹੁਲ ਗਾਂਧੀ ਦਿੱਲੀ ਸੀ, ਇੱਕ ਦਿਨ ਪਹਿਲਾਂ ਮੋਦੀ ਦਿੱਲੀ 'ਚ ਸੀਗੇ। ਸੋ ਇਸ ਲਈ 6ਵਾਂ ਗੇੜ ਕੱਲ ਆਖਰੀ ਦਿਨ ਸੀ ਚੋਣ ਪ੍ਰਚਾਰ ਦਾ, ਉਹ ਬੰਦ ਕਰਾਉਣ ਤੋਂ ਬਾਅਦ 7ਵੇਂ ਗੇੜ ਦੇ ਚੋਣ ਪ੍ਰਚਾਰ ਦੇ ਵਿੱਚ ਪਹਿਲੀ ਰੈਲੀ ਨਰਿੰਦਰ ਮੋਦੀ ਨੇ ਪੰਜਾਬ ਕੀਤੀ ਤੇ ਉਹ ਪਟਿਆਲੇ ਕੀਤੀ ਜੀ। ਨਰਿੰਦਰ ਮੋਦੀ ਦੀ ਆਮਦ ਇਸ ਗੱਲ ਦੇ ਵਿੱਚ ਆਪਣੇ ਆਪ 'ਚ ਚਰਚਾ ਸੀ ਕਿ ਕੀ ਇਸ ਵਾਰ ਵੀ ਸਟੇਜ ਤੱਕ ਪਹੁੰਚਣਗੇ ਜਾਂ ਨਹੀਂ ਪਹੁੰਚਣਗੇ। ਇਸ ਵਾਰ ਵੀ ਕੋਈ 2022 ਵਾਲਾ ਡਰਾਮਾ ਤਾਂ ਨਹੀਂ ਹੋਊਗਾ। ਚਲੋ ਸਟੇਜ ਤੇ ਆ ਗਏ, ਸਟੇਜ ਤੇ ਆ ਕੇ ਲੀਡਰਾਂ ਨੂੰ ਮਿਲੇ। ਮਤਲਬ ਸਾਰੀ ਜਨਤਾ ਲਈ ਵੀ ਹੈਰਾਨੀ ਸੀ ਕਿ ਕੈਪਟਨ ਹੈ ਨਹੀਂ ਸੀ ਪਰ ਮਨਪ੍ਰੀਤ ਬਾਦਲ ਹੈਗਾ ਸੀ। ਸੋ ਇਹ ਆਪਣੇ ਆਪ 'ਚ ਅਮਰਿੰਦਰ ਸਿੰਘ ਨਾ ਤਾਂ ਪ੍ਰਨੀਤ ਕੌਰ ਦੇ ਕਾਗਜ਼ ਦਾਖਲ ਕਰਾਉਣ ਵਾਲੇ ਦਿਨ ਹਾਜ਼ਰ ਸੀ ਤੇ ਨਾ ਨਰਿੰਦਰ ਮੋਦੀ ਦੀ ਰੈਲੀ ਵਾਲੇ ਦਿਨ ਹਾਜ਼ਰ ਸੀ। ਬੇਸ਼ੱਕ ਕਿਹਾ ਜਾ ਰਿਹਾ ਕਿ ਉਹਨਾਂ ਦੀ ਸਿਹਤ ਠੀਕ ਨਹੀਂ ਹੈ, ਦਿੱਲੀ 'ਚ ਜੇਰੇ ਇਲਾਜ ਸੀ, ਪਰ ਮੋਦੀ ਦੀ ਰੈਲੀ ਤੋਂ ਪਹਿਲਾਂ ਛੁੱਟੀ ਵੀ ਮਿਲ ਗਈ ਸੀ। ਉਹ ਤੋਂ ਬਾਵਜੂਦ ਵੀ ਉਹ ਸਟੇਜ ਤੱਕ ਨਹੀਂ ਆਏ। ਕਿ ਸਿਹਤ ਖਰਾਬ ਹੈ ਜਾਂ ਕੁਝ ਹੋਰ ਪਹਿਲੂ ਹੈ, ਸਪਸ਼ਟ ਨਹੀਂ ਹੈ ਹੁਣ। ਪਰ ਮਨਪ੍ਰੀਤ ਬਾਦਲ ਅਜੇ ਤੱਕ ਕਿਸੇ ਵੀ ਭਾਜਪਾਈ ਉਮੀਦਵਾਰ ਦੇ ਲਈ ਉਵੇਂ ਪ੍ਰਚਾਰ ਕਰਦੇ ਕੁਝ ਕਰਦੇ ਇੱਕ ਵੀਡੀਓ ਜ਼ਰੂਰ ਪਾਈ ਸੀ, ਪਰ ਕੱਲ ਸਟੇਜ ਤੇ ਵੀ ਨਜ਼ਰ ਆਈ। ਤੇ ਜਿਵੇਂ ਆਪਾਂ ਪਹਿਲਾਂ ਹੀ ਦਰਸ਼ਕਾਂ ਨੂੰ ਦੱਸ ਚੁੱਕੇ ਸੀਗੇ, ਬੇਸ਼ੱਕ ਇਹ ਰੈਲੀ ਪਟਿਆਲੇ 'ਚ ਹੈ ਪਰ 5 ਉਮੀਦਵਾਰਾਂ ਨੂੰ 5 ਲੋਕ ਸਭਾ ਹਲਕਿਆਂ ਨੂੰ ਧਿਆਨ 'ਚ ਰੱਖਿਆ। ਸੋ 5 ਉਮੀਦਵਾਰ ਹਾਜ਼ਰ ਸੀ, ਅਰਵਿੰਦ ਖੰਨਾ ਵੀ, ਪਰਮਪਾਲ ਕੌਰ ਸਿੱਧੂ ਵੀ, ਹੰਸਰਾਜ ਹੰਸ ਵੀ, ਗੇਜਾ ਰਾਮ ਜੀ ਔਰ ਪ੍ਰਨੀਤ ਕੌਰ ਵੀ। ਸੋ ਇਹਨਾਂ 5 ਦੇ ਨਾਮ ਲੈ ਕੇ ਨਰਿੰਦਰ ਮੋਦੀ ਨੇ ਇਹ ਕਿਹਾ ਕਿ ਇਹ 5 ਨੂੰ ਤੁਸੀਂ ਵੋਟ ਨਹੀਂ ਪਾਉਣੀ, ਇਹ ਵੋਟ ਮੋਦੀ ਦੇ ਖਾਤੇ 'ਚ ਜਾਣੀ। ਠੀਕ ਹੈ। ਅੱਛਾ, ਪੰਜਾਬੀ ਭਾਸ਼ਾ 'ਚ ਗੱਲ ਸ਼ੁਰੂ ਕਰਕੇ ਆਪਣੇ ਆਪ ਨੂੰ ਪਟਿਆਲੇ ਨਾਲ, ਇਸ ਪੰਜਾਬ ਨਾਲ ਜੋੜ ਕੇ ਨਰਿੰਦਰ ਮੋਦੀ ਨੇ ਜਿਉਂ ਮਾਲਾ ਜੀ ਆਪਣੀ ਸ਼ੁਰੂ ਕੀਤੀ ਮੋਦੀ ਮੋਦੀ ਦੀ, ਮਤਲਬ ਕਿਤੇ ਵੀ ਉਹਨਾਂ ਨੇ ਸਰਕਾਰ ਦਾ, ਕਿਤੇ ਉਹਨਾਂ ਨੇ ਆਪਣੀ ਪਾਰਟੀ ਦਾ ਜ਼ਿਕਰ ਦੀ ਬਜਾਏ ਸਿਰਫ ਮੋਦੀ ਦਾ ਜ਼ਿਕਰ ਕਰਨਾ ਹੀ। ਮਤਲਬ ਤੁਸੀਂ ਇਹ ਅੰਦਾਜ਼ਾ ਲਾ ਲਓ ਕਿ ਉਹਨਾਂ ਦੀ ਭਾਸ਼ਣ ਦੇ ਵਿੱਚ ਕਿਸਾਨਾਂ ਦਾ ਦਾਣਾ ਦਾਣਾ ਕੌਣ ਚੁੱਕਦਾ ਹੈ? ਮੋਦੀ। ਕਿਸਾਨਾਂ ਦੇ ਖਾਤੇ 'ਚ ਪੈਸੇ ਕੌਣ ਪਾਉਂਦਾ ਹੈ? ਮੋਦੀ। ਗਰੀਬਾਂ ਨੂੰ ਆਟਾ ਦਾਲ ਕੌਣ ਦਿੰਦਾ? ਮੋਦੀ। ਤੁਹਾਡੀ ਵੋਟ ਕਿਹਨੂੰ ਜਾਊਗੀ? ਮੋਦੀ ਨੂੰ। ਜੇ 1971 ਦੇ ਸਮੇਂ ਮੈਂ ਹੁੰਦਾ ਇੰਦਰਾ ਗਾਂਧੀ ਦੀ ਬਜਾਏ ਤਾਂ ਕਰਤਾਰਪੁਰ ਸਾਹਿਬ ਮੋਦੀ ਇੱਧਰ ਲਿਆਉਂਦਾ, ਨਹਿਰੂ ਦੀ ਥਾਂ ਤੇ ਮੈਂ ਹੁੰਦਾ ਤਾਂ ਕਰਤਾਰਪੁਰ ਸਾਹਿਬ ਨੂੰ ਉੱਧਰ ਜਾਣ ਨਾ ਦਿੰਦਾ। ਸੋ ਇਸ ਤਰ੍ਹਾਂ ਉਹਨਾਂ ਨੇ ਸਿਰਫ ਮੋਦੀ ਦਾ ਪਾਠ ਪੜ੍ਹਿਆ। ਪ੍ਰਵੀਨ ਜੀ, ਯਾਦ ਹੋਊਗਾ ਦਰਸ਼ਕਾਂ ਨੂੰ, ਸਰੋਤਿਆਂ ਨੂੰ, ਕਿ ਆਪਾਂ ਗੱਲ ਕੀਤੀ ਸੀ ਕਿ ਸੰਘ ਇਸ ਪਹਿਲੂ ਤੋਂ ਨਾਰਾਜ਼ ਹੈ। ਠੀਕ ਹੈ। ਅੱਛਾ, ਕਿ ਉਹ ਇਸ ਵਿਅਕਤੀ ਵਿਸ਼ੇਸ਼ ਵਾਲੇ ਏਜੰਡੇ ਤੋਂ ਨਾਰਾਜ਼ ਹੈ ਕਿ ਭਾਜਪਾ ਦੇ ਵਿੱਚ ਸਾਡਾ ਆਪਣਾ ਜਿਹੜਾ, ਆਪਾਂ ਉਸ ਸਿਧਾਂਤ ਨਾਲ ਸਹਿਮਤ ਆ ਜਾਂ ਨਹੀਂ ਹੈ, ਵੱਖਰਾ ਪਹਿਲੂ ਹੈ। ਅਗਲੇ ਕਹਿੰਦੇ ਸਾਡਾ ਇੱਕ ਸਿਧਾਂਤ ਹੈ ਸੰਘ ਦਾ ਕਿ ਉਹਦੇ ਵਿੱਚ ਪਾਰਟੀ ਦੇ ਵਿੱਚ ਵਿਅਕਤੀ ਵਿਸ਼ੇਸ਼ ਨਹੀਂ ਉੱਭਰੂਗਾ, ਪਾਰਟੀ ਉੱਭਰੂਗੀ। ਇੱਥੇ ਮੋਦੀ ਦੀ ਗਰੰਟੀ, ਮੋਦੀ ਨੇ ਆਹ ਕੀਤਾ, ਮੋਦੀ ਆਹ ਕਰੂਗਾ, ਮੋਦੀ ਆਹ ਕਰ ਰਿਹਾ, ਤੁਸੀਂ ਵੋਟਾਂ ਮੋਦੀ ਨੂੰ ਪਾਉਣੀਆਂ। ਸੋ ਮੋਦੀ ਦੀ ਜਿਹੜੀ ਰੱਟ ਸੀ ਉਹ ਕੱਲ ਰੜਕ ਰਹੀ ਸੀ ਜੀ ਉਹਨਾਂ ਦੀ ਸ਼ੈਲੀ ਦੇ ਵਿੱਚ। ਉਹਨਾਂ ਦੇ
ਉਹਨਾਂ ਨੇ ਜੇ ਪੰਜਾਬ ਦੇ ਹਿੰਦੂਆਂ ਨੂੰ ਸੇਧਣ ਦੇ ਲਈ ਰਾਮ ਮੰਦਿਰ ਦਾ ਜ਼ਿਕਰ ਕੀਤਾ, ਤਾਂ ਸਿੱਖ ਵੋਟਾਂ ਦੇ ਹਵਾਲੇ ਨਾਲ ਕਰਤਾਰਪੁਰ ਸਾਹਿਬ ਵੀਰਵਾਲ ਦਿਵਸ ਦਾ ਜ਼ਿਕਰ ਵੀ ਕੀਤਾ ਤੇ ਨਾਲ ਹੀ ਉਹਨਾਂ ਨੇ ਐਸੀ ਭਾਈਚਾਰੇ ਦੇ ਹਵਾਲੇ ਨਾਲ ਵੀ ਧਿਆਨ 'ਚ ਰੱਖਿਆ। ਉਹਨਾਂ ਨੇ ਕਾਂਸ਼ੀ ਦੇ ਹਵਾਲੇ ਨਾਲ ਗੁਰੂ ਰਵਿਦਾਸ ਜੀ ਦਾ ਜ਼ਿਕਰ ਵੀ ਕੀਤਾ, ਹੈ ਨਾ। ਉਹਨਾਂ ਨੇ ਇਸੇ ਤਰ੍ਹਾਂ ਮਤਲਬ ਅਯੋਧਿਆ ਦੇ ਹਵਾਈ ਅੱਡੇ ਦੇ ਹਵਾਲੇ ਨਾਲ ਸ਼੍ਰੀ ਵਾਲਮੀਕੀ ਜੀ ਦਾ ਵੀ ਜ਼ਿਕਰ ਕੀਤਾ। ਸੋ ਉਹ ਇਹ ਵੀ ਜਾਣਦੇ ਆ ਕਿ ਹਾਂ ਕਿੱਥੇ ਰਾਜਨੀਤੀ ਕਰਨੀ ਹੈ। ਹਾਂ ਬਿਲਕੁਲ। ਕਿਸਾਨੀ ਅੰਦੋਲਨ ਦਾ ਜ਼ਿਕਰ ਨਹੀਂ ਕੀਤਾ। ਅਸੀਂ ਪੰਜਾਬ ਚੋਂ ਅਨਾਜ ਦਾ ਦਾਣਾ MSP ਦੇ ਉੱਤੇ ਚੱਕਿਆ, ਇਹਦਾ ਜ਼ਿਕਰ ਕੀਤਾ। ਅਸੀਂ ਪੰਜਾਬ ਦੇ ਕਿਸਾਨਾਂ ਨੂੰ ਕਿਸਾਨ ਨੀਤੀ ਰਾਹੀਂ ਹੁਣ ਤੱਕ 30,000 ਖਾਤਿਆਂ 'ਚ ਪਾ ਚੁੱਕੇ ਹਾਂ, ਇਹਦਾ ਜ਼ਿਕਰ ਕੀਤਾ। ਉਹ ਕਿੰਨੀ ਦੇਰ 'ਚ ਪਾਇਆ ਇਹ ਨਹੀਂ ਦੱਸਿਆ, ਹੈ ਨਾ, ਕਿ 2,000 ਰੁਪਈਆ ਆਉਂਦਾ ਹੈ ਤੇ ਉਹ ਕਿੰਨੀ ਦੇਰ ਬਾਅਦ ਆਉਂਦਾ। ਮਤਲਬ ਇਹ ਚੋਚਲਾਮਸ ਕਰਨਾ ਆਉਂਦਾ। ਹਾਂ ਬਿਲਕੁਲ। ਜਿਹੜੇ ਸਵਾਲ ਇਹ ਹੈ ਪ੍ਰਵੀਨ ਜੀ ਕਿ ਤੁਸੀਂ ਦੇਸ਼ ਦੇ ਲਗਾਤਾਰ 2 ਵਾਰ ਦੇ ਪ੍ਰਧਾਨ ਮੰਤਰੀ, ਬਿਲਕੁਲ ਸਹੀ, ਹਾਂਜੀ, ਔਰ ਤੀਸਰੀ ਵਾਰ ਬਣਨ ਦੇ ਇੱਛਕ ਹੋ, ਤੇ ਹੁਣ ਤੱਕ ਤੁਹਾਡੀ ਸ਼ੈਲੀ 'ਚ, ਤੁਹਾਡੀ ਬੋਲੀ 'ਚ ਇੰਨੀ ਗੰਭੀਰਤਾ ਤਾਂ ਆ ਜਾਣੀ ਚਾਹੀਦੀ ਹੈ ਕਿ ਜਦੋਂ ਤੁਸੀਂ ਬੋਲੋ ਤਾਂ ਲੋਕਾਂ ਨੂੰ ਅਗਲੇ 5 ਸਾਲ ਦਾ ਸ਼ੀਸ਼ੇ 'ਚ ਸਾਫ਼ ਪੜਿਆ ਜਾਂਦਾ ਦਿਖਦਾ ਹੋਵੇ। ਹਾਂ ਬਿਲਕੁਲ ਸਹੀ, ਬਿਲਕੁਲ। ਕਿ ਤੁਹਾਡੇ ਅਕਸ 'ਚੋਂ ਝਲਕਦਾ ਹੋਵੇ ਕਿ ਬਈ ਨਰਿੰਦਰ ਮੋਦੀ ਆ ਏਜੰਡੇ ਲੈ ਕੇ ਆਇਆ। ਤੁਸੀਂ ਨਾ ਤਾਂ ਆਪਣੇ 10 ਸਾਲ ਦੀਆਂ ਕੋਈ ਕਾਰਜਸ਼ੈਲੀਆਂ ਗਣਾ ਪਾ, ਤੁਸੀਂ ਨਾ ਅਗਲੇ 5 ਸਾਲ ਦਾ ਕੋਈ ਏਜੰਡਾ ਲੋਕਾਂ ਮੂਹਰੇ ਰੱਖ ਕੇ ਜਾ ਰਹੇ ਹੋ, ਹਾਂਜੀ, ਨਾ ਪੰਜਾਬ ਦੇ ਹਵਾਲੇ ਨਾਲ, ਨਾ ਮੁਲਕ ਦੇ ਹਵਾਲੇ ਨਾਲ। ਸੋ ਇਹਦਾ ਮਤਲਬ ਸਿਰਫ ਇਹ ਤੁਕਬੰਦੀ ਵਾਲੀ ਰੈਲੀ ਸੀ, ਸਿਰਫ ਇਹ ਭਾਸ਼ਣ ਰੈਲੀ ਸੀ, ਸਿਰਫ ਇਹ ਕੰਨ ਰਸ ਵਾਲੀ ਰੈਲੀ ਸੀ, ਤੇ ਜਿਹਨੂੰ ਮੋਦੀ ਦੇ ਹਵਾਲੇ ਨਾਲ ਕਾਮਯਾਬ ਹੈ, ਭਾਜਪਾਈਆਂ ਦੇ ਹਵਾਲੇ ਨਾਲ ਕਾਮਯਾਬ ਹੈ, ਤੇ ਪਰ ਆਮ ਲੋਕਾਂ ਨੂੰ ਪੁੱਛੋਗੇ ਤਾਂ ਉਹ ਕਹਿੰਦੇ ਜੀ ਸਾਡੇ ਲਈ ਫੇਲ ਹੈ। ਭਾਜਪਾ ਲਈ ਰੈਲੀ ਪਾਸ ਹੈ, ਲੋਕਾਂ ਲਈ ਫੇਲ ਹੈ। ਤੇ ਜੇ ਲੋਕਾਂ ਲਈ ਫੇਲ ਹੈ ਤੇ ਭਾਜਪਾ ਆਪਣੇ ਆਪ ਹੀ ਕਹੂਗੀ ਕਿ ਨਹੀਂ ਜੀ, ਹਾਂ ਇਕੱਠ ਕਰ ਲੈਣਾ, ਔਰ ਇਕੱਤਰਤਾ ਕਿੰਨੀ ਹੈ ਕਿੰਨੀ ਨਹੀਂ ਆਪਾਂ ਇਸ ਗਿਣਤੀ ਜੇ ਨਾ ਵੀ ਜਾਈਏ ਤਾਂ ਵੀ ਕੋਈ ਅਜਿਹੀ ਲਹਿਰ ਨਹੀਂ ਦਿਖੀ ਕਿ ਨਰਿੰਦਰ ਮੋਦੀ ਦੀ ਰੈਲੀ ਹੋਵੇ ਤੇ ਸਾਰਾ ਪੰਜਾਬ ਬਾਗੋ ਬਾਗ ਹੋ ਕੇ ਆਪੇ ਤੁਰ ਪਿਆ ਹੋਵੇ। 5 ਲੋਕ ਸਭਾ ਹਲਕਿਆਂ ਨੂੰ ਕੇਂਦਰਿਤ ਕਰਕੇ ਰੈਲੀ ਸੀ। ਉਸ ਹਿਸਾਬ ਦਾ ਇਕੱਠ ਮਤਲਬ ਪਹਿਲੀ ਰੈਲੀ ਤੋਂ ਭਾਜਪਾ ਜਿਸ ਦੇ ਨਾਲ ਚਾਹੁੰਦੀ ਸੀ ਉਹ ਨਹੀਂ ਦੇ ਪਾਈ ਜੀ, ਪਰ ਫਿਰ ਵੀ ਅਗਲਿਆਂ ਦੀ ਨਜ਼ਰ ਚੋਂ ਸਫਲ ਹੈ। ਔਰ ਨਰਿੰਦਰ ਮੋਦੀ ਤੋਂ ਆਉਣ ਤੋਂ ਪਹਿਲਾਂ ਬਾਕੀ ਉਮੀਦਵਾਰਾਂ ਨੂੰ ਵੀ ਮਾਈਕ ਮਿਲਿਆ। ਮੋਦੀ ਦੇ ਆਉਣ ਤੋਂ ਬਾਅਦ ਇਕੱਲੇ ਜਾਖੜ ਬੋਲੇ, ਤੇ ਉਹ ਤੋਂ ਬਾਅਦ ਫਿਰ ਨਰਿੰਦਰ ਮੋਦੀ ਆਏ ਤੇ ਉਹਨਾਂ ਨੂੰ ਸ੍ਰੀ ਸਾਹਿਬ ਕਿਰਪਾਨ ਭੇਂਟ ਕੀਤੀ, ਹੈ ਨਾ, ਤੇ ਉਹ ਕਿਰਪਾਨ ਤੋਂ ਬਾਅਦ ਸ਼ਾਲ ਪਾਇਆ, ਤੇ ਉਹ ਤੋਂ ਬਾਅਦ ਫਿਰ ਤਸਵੀਰਾਂ ਦਾ ਜ਼ਿਕਰ, ਤੇ ਉਹ ਤੋਂ ਬਾਅਦ ਫਿਰ ਭਾਸ਼ਣਬਾਜ਼ੀ, ਤੇ ਫਿਰ ਸਾਰਿਆਂ ਨੂੰ ਮਿਲ ਕੇ ਵੋਟਾਂ ਦੀ ਅਪੀਲ ਕਰਕੇ ਹੋ ਗਏ ਤੇ ਹੋ ਗਏ। ਸੋ ਕਿਸੇ ਨੂੰ ਵੀ ਏਜੰਡਾ ਸਪਸ਼ਟ ਨਹੀਂ ਕਰ ਪਾਏ, ਕਿਸੇ ਨੂੰ ਵੀ ਵਿਜ਼ਨ ਸਪਸ਼ਟ ਨਹੀਂ ਕਰ ਪਾਏ। ਸੋ ਇਸ ਲਈ ਮੋਦੀ ਆਪਣੇ ਉਸੇ ਏਜੰਡੇ ਤੇ ਪਾਕਿਸਤਾਨ, ਹਿੰਦੂ ਤੇ ਪੰਜਾਬ ਦੇ ਵਿੱਚ ਆ ਕੇ ਉਹਨੂੰ ਪਤਾ ਕਿ ਸਿੱਖੀ ਦੀ ਗੱਲ ਕਰਨੀ ਬਹੁਤ ਜ਼ਰੂਰੀ ਆ, ਇਸ ਲਈ ਉਸ ਨੂੰ ਉਸ ਰੰਗ ਦੇ ਵਿੱਚ ਆਪਣੇ ਆਪ ਨੂੰ ਮਤਲਬ ਕੱਲੀ ਦਸਤਾਰ ਸਜਾਉਣ ਨਾਲ, ਹੈ ਨਾ, ਜਾਂ ਜੈਕਾਰਾ ਲਾਉਣ ਨਾਲ, ਜਾਂ ਤੁਸੀਂ ਇਹ ਕਹੋ ਕਿ ਮੈਂ ਆ 5 ਕੰਮ ਏਦਾਂ ਦੇ ਗਿਣਾ ਦੂੰਗਾ। ਵੀਰਵਾਲ ਦਿਵਸ ਨੂੰ ਲੈ ਕੇ ਸਵਾਲ ਵੀ ਖੜੇ ਨੇ। ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਠੀਕ ਹੈ ਨਾ, ਤੇ ਪਰ ਤੁਸੀਂ ਗਿਣਾ ਤੇ ਠੀਕ ਹੈ, ਜੇ ਕੀਤਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਤਾਂ ਇਹ ਦੋਵੇਂ ਮੁਲਕਾਂ ਦੇ ਹਵਾਲੇ ਨਾਲ ਉਹ 'ਚ ਜੇ ਤੁਹਾਡੀ ਸਰਕਾਰ ਨੇ ਚੰਗਾ ਰੋਲ ਨਿਭਾਇਆ ਤਾਂ ਉਹਦੇ ਲਈ ਧੰਨਵਾਦ, ਪਰ ਇਹਦੇ ਲਈ ਤੁਸੀਂ ਆਪਣੇ ਆਪ ਨੂੰ ਇਕੱਲੇ ਕ੍ਰੈਡਿਟ, ਤੇ ਜੇ ਨਵਜੋਤ ਸਿੱਧੂ ਜਦ ਬੋਲਦਾ ਸੀ ਜਦ ਕਹਿੰਦੇ ਸੀ ਕਿ ਉਹ ਝੂਠ ਬੋਲਦਾ ਜੀ। ਸੋ ਇਹ ਸਾਰੇ ਵਰਤਾਰੇ ਨੇ ਕਿਤੇ ਨਾ ਕਿਤੇ ਦੱਸਿਆ ਕਿ ਭਾਜਪਾ ਏਜੰਡਿਆਂ ਤੋਂ ਦੂਰ ਜਾ ਕੇ ਸਿਰਫ ਸ਼ੈਲੀ ਦੇ ਵਿੱਚ ਗੱਲ ਕਰਨ ਦੀ, ਤੁਕਬੰਦੀ ਦੇ ਵਿੱਚ ਗੱਲ ਕਰਨ ਦੇ ਹਵਾਲੇ ਨਾਲ ਵੋਟਾਂ ਲੈਣੀਆਂ ਚਾਹੁੰਦੀਆਂ। ਦੇਖਦੇ ਹਾਂ ਇਹਦੇ ਵਿੱਚ ਕਿੰਨੇ ਕੁ ਨਰਿੰਦਰ ਮੋਦੀ ਰੈਲੀ ਕਾਮਯਾਬ ਹੁੰਦੀ ਹੈ, ਕਿਉਂਕਿ ਅੱਜ 4 ਰੈਲੀਆਂ ਨੇ ਜੀ ਜੀ ਇਸ ਰੀਜਨ ਦੇ ਵਿੱਚ, ਜਿੱਚੋਂ 2 ਹਿਮਾਚਲ 'ਚ ਪਹਿਲੀਆਂ ਕਰਨੀਆਂ ਨੇ, ਸ਼ਿਮਲਾ ਤੇ ਮੰਡੀ 'ਚ, ਤੇ ਉਸ ਤੋਂ ਬਾਅਦ 2 ਪੰਜਾਬ 'ਚ ਕਰਨੀਆਂ ਨੇ, ਜਲੰਧਰ ਤੇ ਗੁਰਦਾਸਪੁਰ 'ਚ ਜੀ। ਸੋ ਇਹ 4 ਰੈਲੀਆਂ ਅੱਜ ਇਸ ਖੇਤਰ 'ਚ ਫੇਰ ਨੇ, ਤੇ ਸਾਰੇ ਲੀਡਰਾਂ ਨੇ ਇੱਧਰ ਆਉਣਾ। ਅੱਜ ਮਾਇਆਵਤੀ ਵੀ ਆ ਰਹੀ ਆ ਨਵਾਂ ਸ਼ਹਿਰ, ਉਹਦੀ ਵੀ ਅੱਜ ਰੈਲੀ ਆ। ਉਹ ਤੋਂ ਬਾਅਦ ਆਉਣ ਵਾਲੇ ਦਿਨਾਂ 'ਚ ਰਾਹੁਲ ਤੇ ਪ੍ਰਿੰਕਾ ਉਹਨਾਂ ਨੇ ਵੀ ਇੱਧਰ ਰੁਕਣਾ, ਕੇਜਰੀਵਾਲ ਨੇ ਫੇਰ ਆ ਜਾਣਾ ਹੁਣ ਕੱਲ ਤੋਂ ਬਾਅਦ ਇੱਧਰ ਪੰਜਾਬ ਨੂੰ। ਸੋ ਇਸ ਲਈ ਹੁਣ ਸਾਰਿਆਂ ਦਾ ਰੁਖ ਇੱਧਰ ਨੂੰ ਹੈ, ਕਿਉਂਕਿ 7ਵਾਂ ਗੇੜ ਸ਼ੁਰੂ ਹੋ ਗਿਆ ਜੀ ਹੁਣ, ਤੇ ਹੁਣ ਆਖਰੀ ਗੇੜ ਦੇ ਵਿੱਚ ਸਾਰੇ ਬਾਕੀ ਥਾਵਾਂ ਤੋਂ ਵਿਹਲੇ ਹੋ ਕੇ ਪੰਜਾਬ ਕੰਨੀ ਨੂੰ ਰੁਖ ਕਰ ਰਹੇ ਨੇ। 2 ਚੀਜ਼ਾਂ ਹੋਰ ਆਪਾਂ ਐਡ ਆਨ ਕਰਦੇ ਚੱਲੀਏ। ਇੱਕ ਤਾਂ ਭਗਵੰਤ ਮਾਨ ਨੂੰ ਕਿਹਾ ਕਿ ਇਹ ਤਾਂ ਮਾਨ ਸਾਹਿਬ ਨੂੰ ਤਾਂ ਕਾਗਜ਼ੀ ਅਕਾਲੀਆਂ ਦਾ ਜ਼ਿਕਰ ਨਹੀਂ ਕੀਤਾ। ਹਾਂ ਮੈਂ ਉਹੀ ਗੱਲ ਕਰਦਾ ਸੀ। ਸਭ ਤੋਂ ਦੇਖੋ 2 ਪਹਿਲੂ ਨੇ। ਇੱਕ ਕਹਿੰਦੇ ਕਿ ਆ ਜਿਹੜੇ ਇੰਡੀ ਗੱਠਜੋੜ ਹੈ, ਇੰਡੀਆ ਗੱਠਜੋੜ ਨਹੀਂ ਨਾ ਕਹਿੰਦੇ, ਸ਼ਬਦ ਵਰਤਣ ਤੋਂ ਬਚਦੇ ਆ ਮੋਦੀ, ਹੈ ਨਾ, ਤੇ ਇਹ ਜਿਹੜੇ ਕਹਿੰਦੇ ਕਿ ਇਹ ਦਿਖਦੀਆਂ 2 ਪਾਰਟੀਆਂ ਨੇ ਪਰ ਇੱਕੋ ਦੁਕਾਨ ਹੈ ਜੀ। ਇਸ ਲਈ ਆਮ ਆਦਮੀ ਪਾਰਟੀ ਤੇ ਕਾਂਗਰਸ ਤੇ ਤੰਜ ਕੱਸਿਆ, ਭਗਵੰਤ ਮਾਨ ਨੂੰ ਕਾਗਜ਼ੀ ਮੁੱਖ ਮੰਤਰੀ ਦੱਸਿਆ, ਪਰ ਅਕਾਲੀ ਦਲ ਦਾ ਜ਼ਿਕਰ ਨਹੀਂ ਕੀਤਾ। ਹਾਂਜੀ ਪ੍ਰਵੀਨ ਜੀ, ਆਪਾਂ ਇਕੱਲੇ ਗੱਲ ਕਰ ਰਹੇ ਸੀਗੇ ਕਿ
ਇਹ ਚੋਣ ਭਾਜਪਾ ਜਿੱਤਣ ਲਈ ਨਹੀਂ, 2027 ਦੇ ਵਿੱਚ ਵਿਧਾਨ ਸਭਾ ਚੋਣਾਂ 'ਚ ਆਪਣੀਆਂ ਸੀਟਾਂ ਵਧਾਉਣ ਲਈ ਲੜ ਰਹੀ ਹੈ। ਠੀਕ ਹੈ। ਇਹ ਚੋਣ ਭਾਜਪਾ ਦਾ ਏਜੰਡਾ ਆਪਣਾ ਵੋਟ ਸ਼ੇਅਰ ਵਧਾਉਣਾ ਹੈ ਪੰਜਾਬ ਦੇ ਵਿੱਚ ਵੱਖ-ਵੱਖ ਵਿਧਾਨ ਸਭਾ ਹਲਕਿਆਂ 'ਚ, ਤਾਂ ਕਿ ਜਿਹੜਾ ਅਕਾਲੀਆਂ ਨਾਲ ਗੱਠਜੋੜ 23 ਤੇ ਨਿਬੜਦਾ ਸੀ ਉਹ 50 ਤੋਂ 60 ਤੇ ਜਾ ਕੇ ਨਿਬੜੇ। ਇਹ ਉਹਦੇ ਲਈ ਜ਼ੋਰ ਜਮਾਇਆ। ਜੀ ਜੀ। ਅੱਛਾ, ਜਿਹੜਾ ਸ਼ਰਮਾ ਜੀ ਇੱਕ ਚੀਜ਼ ਹੋਰ ਕਲੀਅਰ ਕਰਿਓ ਜ਼ਰੂਰ, ਮੈਂ ਸਾਰਾ ਨਹੀਂ ਸੁਣ ਸਕਿਆ ਭਾਸ਼ਣ, ਕੁਝ ਅੰਸ਼ ਸੁਣੇ ਸੀਗੇ। ਇੱਕ ਉਹ ਕਹਿੰਦੇ ਸੀ ਘਰਾਂ ਦੇ ਵਿੱਚ ਵੜ ਕੇ ਅਸੀਂ ਮਾਰਾਂਗੇ, ਉਹ ਪਾਕਿਸਤਾਨ ਦੇ ਬਾਲਾਕੋਟ ਦੇ ਨਾਲ ਕੋਈ ਗੱਲ ਕਰ ਰਹੇ ਸੀ, ਜਾਂ ਉਹ ਜਿਹੜੇ ਵਿਦੇਸ਼ਾਂ ਦੇ ਵਿੱਚ ਜੋ ਇਲਜ਼ਾਮ ਲੱਗਦੇ ਆ ਏਜੰਸੀਆਂ ਦੇ ਉੱਪਰ? ਜਾਂ ਮੈਂ ਇਹ ਮੇਰੇ ਧਿਆਨ 'ਚ ਨਹੀਂ ਹੈ ਸ਼ਬਦ। ਠੀਕ ਹੈ ਜੀ। ਮੈਂ ਉਵੇਂ ਹਾਂ ਹੋ ਸਕਦਾ ਮੈਂ ਸੁਣਿਆ ਪੂਰਾ ਮੈਂ, ਪਰ ਇਹ ਕਿਤੇ ਮੇਰੇ ਧਿਆਨ 'ਚ ਨਹੀਂ ਆ ਪਾਇਆ। ਮੈਂ ਸ਼ਾਇਦ ਹੋ ਸਕਦਾ ਮੈਂ ਉਵੇਂ ਇਸ ਨੂੰ ਨਾ ਲਿਓ, ਮੈਂ ਕੁਝ ਨੋਟ ਕਰ ਰਿਹਾ ਹਾਂ। ਜੀ ਜੀ ਜੀ। ਜਾਂ ਹੋ ਸਕਦਾ ਉਹ ਕਿਸੇ ਹੋਰ ਪਿਛਲੀ ਕਿਸੇ ਸਪੀਚ ਦਾ ਕੋਈ ਕਲਿੱਪ ਹੋਵੇ ਜਦੋਂ ਉਹਨਾਂ ਨੇ ਪੱਗ ਬੰਨੀ ਹੋਈ ਸੀ। ਹਾਂਜੀ ਜੀ ਜੀ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਇਸੇ ਰੈਲੀ ਦੇ ਇੱਕ ਹੋਰ ਪਹਿਲੂ ਤੋਂ, ਇੱਕ ਹੋਰ ਪੱਖ ਤੋਂ। ਰੈਲੀ ਕਹਿੰਦੇ ਪਟਿਆਲੇ ਸੀ, ਸੀਲ ਜ਼ੀਰਕਪੁਰ ਸੀ ਸਾਰਾ। ਪ੍ਰਵੀਨ ਜੀ, ਆਪਾਂ ਲੰਘੇ ਕੱਲ ਗੱਲ ਕਰ ਰਹੇ ਸੀ ਕਿ 7 ਟੁਕੜੀਆਂ ਕੰਪਨੀਆਂ ਪੁਲਿਸ ਦੀਆਂ ਉੱਥੋਂ ਮੰਗਾਈਆਂ ਹੋਈਆਂ ਗੁਜਰਾਤ ਤੋਂ। ਜੀ ਜੀ। ਤੇ ਉਹ ਜਲੰਧਰ 'ਚ ਵੀ ਤਾਇਨਾਤ ਹੋ ਗਈਆਂ ਕੱਲ ਰਾਤ ਦੀਆਂ ਉੱਥੇ ਸਾਰੀਆਂ, ਹੈ ਨਾ। ਕੱਲ ਜ਼ੀਰਕਪੁਰ ਦੇ ਵਿੱਚ ਵੀ ਗੁਜਰਾਤ ਦੀ ਪੁਲਿਸ ਲਾਈ ਸੀ। ਪਟਿਆਲਾ ਰੈਲੀ ਹੈ ਤੇ ਸੀਲ ਤੁਸੀਂ ਜ਼ੀਰਕਪੁਰ ਕਰ ਰਹੇ ਹੋ ਜੀ। ਜ਼ੀਰਕਪੁਰ ਤੋਂ ਲੈ ਕੇ ਪਟਿਆਲੇ ਤੱਕ ਰਾਜਪੁਰੇ ਵਾਲਾ ਸਾਰਾ ਹਾਈਵੇ ਖਾਲੀ ਰੱਖਿਆ। ਠੀਕ ਹੈ। ਕਹਿੰਦੇ ਬਦਲਵਾਂ ਰੂਟ ਹੈ ਜੀ। ਬਦਲਵਾਂ ਰੂਟ ਹੈ ਤਾਂ ਜਾਣ ਲੱਗੇ ਜਾਣ ਵਾਲਾ ਰੂਟ ਖਾਲੀ ਰੱਖ ਲਓ, ਦੂਏ ਪਾਸੇ ਵਾਲਾ ਤਾਂ ਚਾਲੂ ਰੱਖੋ। ਹਾਂਜੀ ਹਾਂਜੀ ਹਾਂਜੀ। ਬਦਲਵਾਂ ਰੂਟ ਹੈ ਤਾਂ ਆਉਣ ਲੱਗੇ ਦੂਏ ਪਾਸੇ ਵਾਲਾ ਖਾਲੀ ਰੱਖ ਲਓ, ਇੱਕ ਪਾਸੇ ਦਾ ਚਾਲੂ ਰੱਖੋ। ਪਰ ਤੁਸੀਂ ਸੀਲ ਕਰ ਹੋਰ ਛੱਡੋ। ਜ਼ੀਰਕਪੁਰ ਤੋਂ ਲੈ ਕੇ ਪਟਿਆਲੇ ਤੱਕ ਰੋਡ ਦੇ ਉੱਤੇ 2000 ਤੋਂ ਵੱਧ ਦੁਕਾਨਾਂ ਨੇ। ਠੀਕ ਹੈ ਜੀ। 1 ਵਜੇ ਤੋਂ ਲੈ ਕੇ 6:30 ਵਜੇ ਤੱਕ ਦੁਕਾਨਾਂ ਸਾਰੀਆਂ ਬੰਦ ਕਰਾਤੀਆਂ ਜੀ। ਮਤਲਬ ਹਰ 20 ਮੀਟਰ ਦੇ ਉੱਤੇ ਪੁਲਿਸ ਜਵਾਨ ਤੈਨਾਤ ਸੀ, ਹਰ 20 ਮੀਟਰ ਦੇ ਉੱਤੇ। ਤੇ ਬੰਦੇ ਨੇ ਆਉਣਾ ਚੌਪਰ ਰਾਹੀਂ, ਜਾਣਾ ਚੌਪਰ ਰਾਹੀਂ, ਹੈ ਨਾ। ਤੇ ਤੁਸੀਂ ਥੱਲੇ ਸਾਰਾ ਕੁਝ ਤੰਤਰ ਬੰਦ ਕਰੀ ਜਾਂਦੇ ਹੋ। ਹੋਰ ਛੱਡੋ, ਜ਼ੀਰਕਪੁਰ ਤੋਂ ਪਟਿਆਲੇ ਦੀ 60 ਕਿਲੋਮੀਟਰ ਦੀ ਇਸ ਰਾਹ ਦੇ ਵਿੱਚ 1117 ਕਿਲੋਮੀਟਰ ਤੋਂ ਦੂਰ ਤੋਂ ਲਿਆ ਕੇ ਪੁਲਿਸ ਦੀ ਟੁਕੜੀ ਤੈਨਾਤ ਕੀਤੀ। ਠੀਕ ਹੈ ਜੀ। ਅਹਿਮਦਾਬਾਦ ਗੁਜਰਾਤ ਦੀ ਪੁਲਿਸ ਜ਼ੀਰਕਪੁਰ 'ਚ ਵੀ ਤੈਨਾਤ ਕੀਤੀ ਹੋਈ ਸੀ ਜੀ। ਸੋ ਇਸ ਹਵਾਲੇ ਨਾਲ ਹਾਂ, ਜੋ ਕੁਝ ਹੋਇਆ ਨਵੇਕਲਾ ਦੇਖਣ ਨੂੰ ਮਿਲਿਆ, ਉਹਦੇ ਵਿੱਚ ਇਹ ਸੀਗਾ ਕਿ ਕਿਸਾਨਾਂ ਨੂੰ ਪਟਿਆਲੇ ਦਾਖਲ ਹੋਣ ਤੋਂ ਰੋਕਿਆ ਤੇ ਪੁਲਿਸ ਆਪਣੀ ਪਿੱਠ ਥਪਥਪਾਉਂਦੀ ਨਜ਼ਰ ਆਈ ਕਿ ਅਸੀਂ ਕਾਮਯਾਬ ਹੋ ਗਏ। ਅਸੀਂ, ਮੋਦੀ ਕਹਿੰਦਾ ਸੀਗਾ ਕਿ ਉਹ ਦ੍ਰਿਸ਼ ਨਾ ਹੋ ਜਾਵੇ। ਪੀਐਮਓ ਤੋਂ ਉਹ ਨਿਰਦੇਸ਼ ਸੀਗੇ ਕਿ ਐਕਟੀ ਪਹਿਲਾਂ ਵਾਲਾ ਨਾ ਹੋਵੇ, ਤੁਹਾਡੀ ਸਿਕਿਉਰਿਟੀ ਕਹੀ ਜੀ ਹੋਊਗੀ, ਸਾਤੋਂ ਜਿਹੜੀਆਂ ਅਸੀਂ ਉਹ 'ਚ ਕਾਮਯਾਬ ਹੋ ਗਏ। ਕਿਸਾਨਾਂ ਨੂੰ ਪਟਿਆਲੇ ਜਾਣ ਤੋਂ ਰੋਕਿਆ ਤੇ ਕਿਸਾਨਾਂ ਨੇ ਕਈ ਬੱਸਾਂ ਇਹਨਾਂ ਦੀਆਂ ਰੋਕੀਆਂ, ਇਹਨਾਂ ਦੇ ਸਮਰਥਕਾਂ ਦੀ ਜਿਹੜੀਆਂ ਰੈਲੀ 'ਚ ਜਾ ਰਹੀਆਂ ਸੀ। ਠੀਕ ਹੈ ਜੀ। ਦੋਨਾਂ ਧਿਰਾਂ ਨੇ। ਭਾਜਪਾ ਕਹਿੰਦੀ ਆ ਕਿ ਇਹ ਗਲਤ ਆ। ਮੈਂ ਕਹਿੰਦਾ ਬਿਲਕੁਲ ਜੀ। ਕਿਸਾਨਾਂ ਨੂੰ, ਜਿਹੜੇ ਲੋਕ ਆਪ ਮਾਰੇ ਹੁਣ ਰੈਲੀਆਂ 'ਚ ਜਾ ਰਹੇ, ਉਹਨੂੰ ਚੋਣ ਪ੍ਰੋਸੈਸ ਹੈ, ਜਾਂ ਤਾਂ ਫਿਰ ਚੋਣਾਂ ਹੋਣ ਹੀ ਨਾ ਦਿੰਦੇ। ਜਦੋਂ ਚੋਣਾਂ ਹੋ ਰਹੀਆਂ ਤਾਂ ਉਹਦੇ ਵਿੱਚ ਜਿਹੜੀ ਧਿਰ ਨਾਲ ਜਾਣਾ ਜਿਹਨੇ ਜਾਵੇ। ਹਾਂਜੀ। ਤੇ ਕਿਸਾਨਾਂ ਨੇ ਉਹਨਾਂ ਦੀਆਂ ਬੱਸਾਂ ਰਾਹ 'ਚ ਰੋਕੀਆਂ, ਲੋਕ ਥੱਲੇ ਤਾਰੇ, ਉਹ ਤੰਗ ਪਰੇਸ਼ਾਨ ਵੀ ਹੋਏ। ਤੇ ਪਰ ਲੋਕਤੰਤਰਿਕ ਤਰੀਕੇ ਨਾਲ ਫਿਰ ਕਿਸਾਨਾਂ ਨੂੰ ਵੀ ਪਟਿਆਲੇ ਜਾਣ ਦਾ ਹੱਕ ਸੀ। ਹਾਂਜੀ ਹਾਂਜੀ, ਬਿਲਕੁਲ, ਕਿਉਂ ਨਹੀਂ ਸੀ। ਤੇ ਫਿਰ ਉਹਨਾਂ ਨੂੰ ਵੀ ਸਵਾਲ ਕਰਨ ਦਾ ਹੱਕ ਹੈ, ਤੁਸੀਂ ਉਹਨਾਂ ਨੂੰ ਜਾਣ ਤੋਂ ਰੋਕਦੇ ਹੋ। ਤੇ ਇਸ ਲਈ ਇਹ ਚੈੱਕ ਕੀਤਾ ਗਿਆ ਕਿ ਕੋਈ ਆਮ ਕੱਪੜਿਆਂ ਦੇ ਵਿੱਚ ਵੀ ਜਿਹਦੀ ਗਰੰਟੀ ਕਿਸੇ ਲੀਡਰ ਨੇ ਲਈ ਵੀ ਸੀ, ਜਿਹੜੀ ਬੱਸ ਟੈਂਪੂ 'ਚ ਉਤਰਦਾ ਸੀ ਕਿ ਹਾਂ ਇਹ ਸਾਡਾ ਸਮਰਥਕ ਹੈ, ਇਹ ਭਾਜਪਾ ਦਾ ਨਾਲ ਹੈ, ਉਹਦੇ ਰਾਹੀਂ ਹੈ, ਉਹੀ ਬੰਦੇ ਅੰਦਰ ਜਾ ਸਕੇ ਰੈਲੀ 'ਚ। ਆਮ ਬੰਦਾ, ਜੇ ਤੁਸੀਂ ਮੈਂ ਸੋਚੋ ਕਿ ਅਸੀਂ ਵੀ ਚੱਲ ਜਾਈਏ ਤਾਂ ਵੀ ਵੜ ਨਹੀਂ ਦੇਣਾ ਸੀ ਉਹਨਾਂ ਨੇ। ਇਹ ਤਰੀਕਾ ਅਪਣਾਇਆ ਗਿਆ ਜੀ। ਇਹ ਤੋਂ ਇਲਾਵਾ ਪਟਿਆਲੇ ਨੂੰ ਆਉਂਦੇ ਹਰ ਰਾਹ ਦੇ ਉੱਤੇ ਐਵੇਂ ਨਾਕੇਬੰਦੀ ਸੀ ਜਿਵੇਂ ਕਿਸਾਨ ਦਿੱਲੀ ਨੂੰ ਜਾ ਰਹੇ ਹੋਣ ਤੇ ਅਸੀਂ ਰੋਕਣੇ ਹੋਣ। ਰੇਤੇ ਦੇ ਟਿੱਪਰ ਭਰ ਕੇ ਖੜਾਏ ਸੀ, ਟਰੱਕ ਖੜੇ ਕਰਤੇ ਸੀ, ਟਰੈਲੀਆਂ ਲਾਤੀਆਂ ਸੀ, ਟੋਲ ਪਲਾਜ਼ੇ ਸੀਲ ਕਰਤੇ ਸੀ, ਬੈਰੀਗੇਟਿੰਗ 3-3 ਲੇਅਰ ਦੀ ਕਰਤੀ ਸੀ। ਗੁਜਰਾਤ ਪੁਲਿਸ ਵੀ, ਪੰਜਾਬ ਪੁਲਿਸ ਵੀ ਇਕੱਠੀ ਲਾਤੀ ਸੀ। ਸੋ ਇਸ ਲਈ ਇਸ ਤਰ੍ਹਾਂ ਮਤਲਬ ਕਿ ਜਾ ਨਾ ਸਕਣ ਕਿਸਾਨ। ਤੇ ਕਿਸਾਨਾਂ ਨੇ ਪਟਿਆਲੇ ਦੀ ਫਿਰਨੀ ਦੇ ਆਲੇ ਦੁਆਲੇ ਖਾਸਾ ਪ੍ਰਦਰਸ਼ਨ ਕੀਤਾ, ਝੰਡੇ ਵੀ ਲਹਿਰਾਏ, ਰੋਸ ਵੀ ਜਰਾ ਤੇ ਚਲੋ ਜੀ, ਮੋਦੀ ਦੀ ਰੈਲੀ ਹੋ ਗਈ। ਤੇ ਹੁਣ ਉਹ ਵੋਟਾਂ 'ਚ ਕਿੰਨੀ ਕਨਵਰਟ ਹੁੰਦੀ ਹੈ, ਕਿੰਨੀ ਨਹੀਂ, ਅੱਜ ਵੀ 2 ਹੋ ਜਾਣੀਆਂ, ਉਹਦਾ ਅਸਰ ਕਿੰਨਾ ਜਾਂਦਾ ਕਿੰਨਾ ਨਹੀਂ। ਪਰ ਨਰਿੰਦਰ ਮੋਦੀ ਦੀ ਪਹਿਲੀ ਰੈਲੀ ਦੇ ਵਿੱਚੋਂ ਸਪਸ਼ਟ ਹੋ ਗਿਆ ਕਿ ਅਕਾਲੀ ਦਲ ਨਾਲ ਰਿਸ਼ਤਾ ਟੁੱਟਿਆ ਨਹੀਂ ਹੈ ਜੀ। ਬਿਲਕੁਲ ਸਹੀ ਹੈ। ਤੇ ਆਪਾਂ ਗੱਲ ਕਰੀਏ ਅਕਾਲੀ ਦਲ ਦੀ, ਕੋਈ ਕਹਿੰਦੇ ਬਾਕੀਆਂ ਕੋਲ 40-40 ਤੇ ਅਕਾਲੀਆਂ ਕੋਲ ਇੱਕ ਵੀ ਹੈ ਨਹੀਂ ਸਟਾਰ ਪ੍ਰਚਾਰਕ ਜੀ।
ਪ੍ਰਵੀਨ ਜੀ, ਤੁਹਾਡੇ ਧਿਆਨ ਚ ਹੋਊਗਾ, ਆਪਾਂ ਜ਼ਿਕਰ ਕਰ ਰਹੇ ਸੀਗੇ ਕਿ ਲਗਭਗ ਤਿੰਨੋਂ ਪਾਰਟੀਆਂ ਨੇ ਪੰਜਾਬ 'ਚ 40-40 ਸਟਾਰ ਪ੍ਰਚਾਰਕ ਲਾਉਂਦੇ ਆ। ਕਿ ਜਿਵੇਂ ਆਮ ਆਦਮੀ ਪਾਰਟੀ ਤੇ ਭਾਜਪਾ ਦੀ ਤਾਂ ਸੂਚੀ ਲਗਭਗ ਇੱਕੋ ਦਿਨ ਆ ਗਈ ਸੀ ਤੇ ਦੋਵਾਂ ਦੀ 40-40 ਸੀ। ਮੈਂ ਕਿਹਾ ਵੀ ਇਕੱਠੇ ਹੀ ਬਿਠਾ ਕੇ ਤੈਅ ਕਰਦੇ ਕਿ ਤੂੰ ਵੀ 40 ਮੈਂ ਵੀ 40 ਤੇ 2 ਦਿਨਾਂ ਬਾਅਦ ਕਾਂਗਰਸ ਦੀ ਆਈ, ਉਹ ਵੀ 40। ਬਿਲਕੁਲ। ਫਿਰ ਮੈਂ ਇਸ ਪਹਿਲੂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਕਿ ਕੋਈ ਤਾਂ ਇਹਦੇ ਵਿੱਚ ਮਸਲਾ ਹੈਗਾ ਕਿ 40-40 ਸਟਾਰ ਪ੍ਰਚਾਰਕ ਹੀ ਕਿਉਂ ਜੀ। ਪ੍ਰਵੀਨ ਜੀ, ਇਹ ਚੋਣ ਖਰਚਿਆਂ ਨੂੰ ਐਡਜਸਟ ਕਰਨ ਦੀ ਚੋਰ ਮੋਰੀ ਹੈ। ਠੀਕ ਹੈ। ਅੱਛਾ। ਚੋਣ ਕਮਿਸ਼ਨ ਵੱਲੋਂ ਇੱਕ ਹਦਾਇਤ ਹੈ ਕਿ ਉਮੀਦਵਾਰ ਲਈ ਜਿਹੜਾ ਸਮਾਗਮ ਹੋਊਗਾ, ਉਹ ਸਮਾਗਮ 'ਚ ਜਿੰਨੀਆਂ ਕੁਰਸੀਆਂ ਲੱਗੀਆਂ, ਜਿੰਨੇ ਮੇਜ਼ ਲੱਗੇ, ਜਿੰਨੇ ਸਮੋਸੇ ਆਏ, ਗੱਡੀਆਂ ਦਾ ਖਰਚਾ, ਸਭ ਉਮੀਦਵਾਰ ਤੇ ਪੈਂਦਾ। ਹੁਣ ਨਰਿੰਦਰ ਮੋਦੀ ਆ ਗਏ ਪਟਿਆਲੇ, ਤੇ ਹੁਣ ਪਟਿਆਲੇ ਕੀ ਨਰਿੰਦਰ ਮੋਦੀ ਦੇ ਆਉਣ ਜਾਣ ਦਾ ਖਰਚਾ ਵੀ 5 ਉਮੀਦਵਾਰਾਂ 'ਚ ਵੰਡ ਹੋ ਜੂ। ਜੇ ਐਂ ਵੰਡ ਹੋਣ ਲੱਗਿਆ ਉਮੀਦਵਾਰਾਂ ਦਾ ਹਿਸਾਬ ਕਿਤਾਬ ਤਾਂ ਜਦੇ ਵਿਗੜ ਜਾਣਾ, ਜਿਹੜਾ ਕਾਗਜ਼ਾਂ 'ਚ ਉਹਨਾਂ ਨੇ ਹਿਸਾਬ ਕਿਤਾਬ ਦਿਖਾਉਣਾ। ਇਸ ਲਈ ਚੋਣ ਕਮਿਸ਼ਨ ਦੇ ਹਵਾਲੇ ਨਾਲ ਇਹ ਫਾਰਮੂਲਾ ਏ ਕਿ ਜਿਹੜੇ ਸਟਾਰ ਪ੍ਰਚਾਰਕ ਹੋਣਗੇ ਤੇ ਉਹਨਾਂ ਦੀ ਸੂਚਨਾ ਤੁਸੀਂ ਚੋਣ ਕਮਿਸ਼ਨ ਨੂੰ ਦਿੱਤੀ ਹੋਊਗੀ, ਤਾਂ ਉਹ ਸਟਾਰ ਪ੍ਰਚਾਰਕਾਂ ਦਾ ਖਰਚਾ ਉਮੀਦਵਾਰ ਦੇ ਖਰਚੇ 'ਚ ਐਡ ਨਹੀਂ ਹੋਊਗਾ। ਉਹ ਪਾਰਟੀ ਦੇ ਖਰਚੇ 'ਚ ਹੋਵੇ, ਪਰ ਉਮੀਦਵਾਰ ਦੇ ਖਰਚੇ 'ਚ ਐਡ ਨਹੀਂ ਹੋਊਗਾ। ਇਸ ਲਈ ਸਟਾਰ ਪ੍ਰਚਾਰਕ ਹੈਲੀਕਾਪਟਰ ਤੇ ਆਵੇ, ਸਟਾਰ ਪ੍ਰਚਾਰਕ ਚੌਪਰ ਤੇ ਆਵੇ, ਸਟਾਰ ਪ੍ਰਚਾਰਕ ਜਹਾਜ਼ ਤੇ ਆਵੇ, ਕਾਰ ਤੇ ਆਵੇ, ਇਹ ਉਹਦਾ ਰੈਲੀ ਤੱਕ ਆਉਣ ਦਾ ਖਰਚਾ ਉਹਦਾ। ਰੈਲੀ ਦੇ ਉੱਤੇ ਪ੍ਰਬੰਧਾਂ ਵਾਲਾ ਖਰਚਾ ਉਮੀਦਵਾਰਾਂ ਦੇ ਖਾਤਿਆਂ 'ਚ ਪੈਣਾ, ਉਹ ਵੱਖਰੀ ਗੱਲ ਜੀ। ਸੋ ਇਸ ਲਈ ਇੱਕ ਚੋਰ ਮੋਰੀ ਆ ਕਿ ਚੋਣ ਕਮਿਸ਼ਨ ਵੱਲੋਂ ਹਦਾਇਤ ਆ ਕਿ ਤੁਸੀਂ 40 ਸਟਾਰ ਪ੍ਰਚਾਰਕ ਐਲਾਨ ਸਕਦੇ ਹੋ। ਜੇ ਉਹ 41 ਕਹਿ ਜਾਣ ਤਾਂ ਸਵੇਰ ਨੂੰ 41 ਹੋ ਜਾਣਗੇ। ਸੋ 40 ਤੱਕ ਐਲਾਨ ਦਾ ਮਤਲਬ ਇਹ 40 ਦੇ ਨਾਲ ਫਿਰ ਚੋਣ ਖਰਚੇ ਦਾ ਹਿਸਾਬ ਕਿਤਾਬ ਘੁਮਾ ਸਕਦੇ ਹੋ। ਜੀ। ਤੇ ਕੀ ਅਕਾਲੀ ਦਲ ਨੇ ਹਿਸਾਬ ਕਿਤਾਬ ਘਮਾਉਣਾ ਨਹੀਂਗਾ? ਅਕਾਲੀ ਦਲ ਭੁੱਲੇ ਗਿਆ। ਜੇ ਕਾਂਗਰਸ ਨੇ 40 ਐਲਾਨੇ, ਆਪ ਨੇ 40 ਐਲਾਨੇ, ਭਾਜਪਾ ਨੇ 40 ਐਲਾਨੇ, ਅਕਾਲੀ ਦਲ ਨੇ ਇੱਕ ਵੀ ਨਹੀਂ ਐਲਾਨੇ। ਹੈ ਨਹੀਂ, ਜਾਂ ਜਿਹੜੇ ਹੈਗੇ ਨੇ ਉਹ ਤੁਰ ਨਹੀਂ ਰਹੇ ਜੀ, ਜਾਂ ਭੁੱਲ ਗਿਆ ਅਕਾਲੀ ਦਲ, ਜਾਂ ਅਕਾਲੀ ਨੂੰ ਲੱਗਦਾ ਕਿ ਸਾਡੇ ਕੋਲ ਸਟਾਰ ਪ੍ਰਚਾਰਕ ਤਾਂ ਤਿੰਨੇ ਨੇ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਤੇ ਬਿਕਰਮ ਮਜੀਠੀਆ। ਬਿਲਕੁਲ। ਤੇ ਹਰਸਿਮਰਤ ਬਾਦਲ ਆਪਣੀ ਚੋਣ 'ਚ ਫਸੇ ਨੇ, ਤੇ ਸੁਖਬੀਰ ਸਿੰਘ ਬਾਦਲ ਕਹਿੰਦੇ ਪਾਰਟੀ ਪ੍ਰਧਾਨ ਇੱਕ ਪਾਸੇ, ਮੈਂ ਪਹਿਲਾਂ ਘਰ ਆਣਾ ਭਾਈ, ਮੈਂ ਵੀ ਉਹੀ ਸੀਟ ਜਿਤਾਉਣੀ ਹੈ। ਤੇ ਬਿਕਰਮ ਮਜੀਠੀਆ ਠੀਕ ਆ, ਆਪਣੇ ਮਾਝੇ ਵਾਲੇ ਹਵਾਲੇ ਨਾਲ ਲੱਗੇ ਨੇ। ਤੇ ਪਰ ਜਿਹੜੇ ਸਟਾਰ ਪ੍ਰਚਾਰਕ ਸੀ, ਪ੍ਰਕਾਸ਼ ਸਿੰਘ ਬਾਦਲ ਹੁਣ ਇਸ ਦੁਨੀਆ 'ਚ ਨਹੀਂ ਰਹੇ। ਜੇ ਪੁਰਾਣੇ 'ਚ ਆਪਾਂ ਝਾਤ ਮਾਰੀ, ਜਿੱਥੇ ਗੁਰਚਰਨ ਸਿੰਘ ਟੌੜਾ ਹੁਣ ਨਹੀਂ ਹੈਗੇ, ਹੈਨਾ, ਕੈਪਟਨ ਕਮਲਜੀਤ ਵਰਗੇ ਨਹੀਂ ਹੈਗੇ, ਸੇਵਾ ਸਿੰਘ ਸੇਖਵਾਂ ਵਰਗੇ ਚਲੇ ਗਏ। ਸੋ ਇਸ ਤਰ੍ਹਾਂ ਵੱਡਾ ਇੱਕ ਸੂਚੀ ਸੀਗੀ ਅਕਾਲੀ ਦਲ ਕੋਲ, ਜਿਹੜੇ ਲੀਡਰ ਪਿਛਲੇ ਦਿਨਾਂ 'ਚ ਗਰਜਦੇ ਰਹੇ ਨੇ ਸਟੇਜਾਂ ਤੇ ਲੋਕ ਉਹਨਾਂ ਦੀਆਂ ਤਕਰੀਰਾਂ ਸੁਣਦੇ ਸੀ। ਜਿਹੜੇ ਹੁਣ ਵਾਲੇ ਨੇ ਉਹ ਭਾਈ ਕਿਨਾਰੇ ਨੇ। ਹੁਣ ਸੁਖਦੇਵ ਸਿੰਘ ਢੀਂਡਸਾ ਨਾਰਾਜ਼ ਨੇ, ਉਹ ਘਰੋਂ ਨਿਕਲਦੇ ਨਹੀਂ ਗਏ, ਹੈਨਾ। ਤੇ ਇਸ ਲਈ ਉਹ ਪਟਿਆਲੇ ਤਾਂ ਆ ਕੇ ਐਨ ਕੇ ਸ਼ਰਮਾ ਲਈ ਤਾਂ ਵੋਟਾਂ ਵੜੀਆਂ ਜਾਂ ਮੰਗ ਲੈਣਗੇ, ਹੈਨਾ, ਪਰ ਹੋਰ ਕਿਤੇ ਨਹੀਂ ਨਜ਼ਰ ਆਏ। ਖਾਸ ਕਰ ਸੰਗਰੂਰ 'ਚ ਕਹਿੰਦੇ ਅਸੀਂ ਨਹੀਂ ਨਿਕਲਦੇ। ਉਸ ਤੋਂ ਬਾਅਦ ਸਿਕੰਦਰ ਸਿੰਘ ਮਲੂਕਾ ਹੋਰੀ ਉਹ ਦੁਬਈ ਨੂੰ ਤੁਰ ਗਏ ਜੀ। ਪ੍ਰੇਮ ਸਿੰਘ ਚੰਦੂਮਾਜਰਾ ਆਪ ਚੋਣ ਲੜ ਰਹੇ ਨੇ, ਦਲਜੀਤ ਚੀਮਾ ਆਪ ਚੋਣ ਲੜ ਰਹੇ ਨੇ, ਹੈਨਾ। ਸੁੱਚਾ ਸਿੰਘ ਲੰਗਾਹ ਆਪਣੇ ਆਪ ਨੂੰ ਮਾਝੇ ਦਾ ਜਰਨੈਲ ਸਾਬਤ ਕਰਨ ਲਈ ਮਾਝੇ 'ਚ ਲੱਗਿਆ, ਆਪਣਾ ਜ਼ੋਰ ਜਮੈ ਸ਼ਕਤੀ ਪ੍ਰਦਰਸ਼ਨ ਦਿਖਾ ਰਿਹਾ। ਤੇ ਫਿਰ ਹੈ ਕਰੂਗਾ ਕੀ? ਫਿਰ ਕੱਲੇ ਸੁਖਬੀਰ ਬਾਦਲ ਦੇ ਸਹਾਰੇ। ਸੋ ਇਸ ਵਾਰ ਅਕਾਲੀ ਦਲ ਦੀ ਤੱਕੜੀ ਸਟਾਰ ਪ੍ਰਚਾਰਕਾਂ ਤੋਂ ਵਾਂਝੀ ਹੈ। ਠੀਕ ਹੈ ਜੀ। ਜਾਂ ਵੈਸੇ ਵੀ ਜੇ ਜਿਨ੍ਹਾਂ ਨੇ 40-40 ਐਲਾਨੇ ਆ ਪ੍ਰਵੀਨ ਜੀ, ਉਹਨਾਂ ਦੇ 7-8 ਆ ਨਾ ਜਿਹੜੇ ਰਾਸ਼ਟਰੀ ਪੱਧਰ ਦੇ ਜਾਂ ਦਿੱਲੀ ਵਾਲੇ, ਬਾਕੀ ਦਾ ਸਾਰੇ ਲੋਕਲ ਨੇ ਨਾ। ਕੋਈ ਐਮਐਲਏ ਆ, ਕੋਈ ਚੇਅਰਮੈਨ ਆ, ਕੋਈ ਸਾਬਕਾ ਐਮਐਲਏ ਆ, ਨੈਸ਼ਨਲ ਲੈਵਲ ਤੇ ਤਾਂ ਇੰਨੇ ਕੋਈ ਵੱਡੇ ਹੈ ਨਹੀਂਗੇ ਉਹ, ਹੈਨਾ। ਮਤਲਬ 10 ਨਾਮਾਂ ਤੋਂ ਬਾਅਦ 30 ਨਾਮ ਤਾਂ ਅਸੀਂ ਐਡਜਸਟ ਕੀਤੇ ਹੈ ਨਾ, ਤੇ ਇਹੋ ਜਿਹੇ ਨਾਮ ਤਾਂ ਇਹ ਵੀ ਪਾ ਸਕਦੇ ਸੀ। ਸੋ ਇਹ ਸਮਝ ਤੋਂ ਵੀ ਪਰਿਆ ਕਿ ਕੀ ਅਕਾਲੀ ਦਲ ਸੱਚਮੁੱਚ ਭੁੱਲ ਗਿਆ, ਜਾਂ ਅਕਾਲੀ ਦਲ ਨੂੰ ਇਹ ਸਮਝ ਨਹੀਂ ਆਈ, ਕਿ ਜਾਂ ਅਕਾਲੀ ਦਲ ਦੇ ਅੰਦਰ ਇਹ ਦੁਬਿਧਾ ਹੈ ਕਿ ਕਿਤੇ ਨਵਾਂ ਕਲੇਸ਼ ਨਾ ਛੇੜ ਲਈਏ, ਕਿਸੇ ਨੂੰ ਸਟਾਰ ਪ੍ਰਚਾਰਕ ਐਲਾਨ ਕੇ ਜਿਹੜੇ ਨਾਲ ਤੁਰੇ ਨੂੰ ਬਾਕੀ। ਸੋ ਇਸ ਲਈ ਅਕਾਲੀ ਦਲ ਦੀ ਤਕੜੀ ਸਟਾਰ ਪ੍ਰਚਾਰਕਾਂ ਤੋਂ ਖਾਲੀ ਨਜ਼ਰ ਆ ਰਹੀ ਹੈ ਇਸ ਵਾਰ। ਜੀ। ਦੇਖੋ ਸ਼ਰਮਾ ਜੀ, ਹੁਣ ਤਾਂ ਚਲੋ ਅਕਾਲੀ ਦਲ, ਜਦੋਂ ਤੋਂ ਅਕਾਲੀ ਦਲ ਨੇ ਕੁਛ ਚੀਜ਼ਾਂ ਦੇ ਵਿੱਚ ਤਬਦੀਲੀ ਕੀਤੀ, ਆਪਣੀ ਅਪਰੋਚ ਦੇ ਵਿੱਚ ਤਬਦੀਲੀ ਕੀਤੀ, ਜਾਂ ਕੁਝ ਫੈਸਲੇ ਲਏ ਜਿਹੜੇ ਕਿ ਪੰਜਾਬੀਆਂ ਨੂੰ ਨਹੀਂ ਚੰਗੇ ਲੱਗੇ, ਉਹ ਤਾਂ ਕਹਿਣਾ ਕੀ ਹੈ। ਪਰ ਇੱਕ ਸਮਾਂ ਸੀਗਾ ਜਦੋਂ ਅਕਾਲੀ ਦਲ ਦੇ ਬੁਲਾਰਿਆਂ ਤੇ ਬੋਲੇ ਸੋਨੇ ਹਾਲ ਦੇ ਜਕਾਰੇ ਗੂੰਜੀ ਜਾਂਦੇ ਰਹਿੰਦੇ ਸੀ, ਜਦੋਂ ਕੋਈ ਬੁਲਾਰਾ ਰੁਕਦਾ ਸੀ। ਜਿਵੇਂ ਤੁਸੀਂ ਕੈਪਟਨ ਕਮਲਜੀਤ ਸਿੰਘ ਜਾਂ ਟੌੜਾ ਜੀ ਦਾ ਨਾਮ ਲਿਆ, ਤਾਂ ਇਸ ਤੋਂ ਵੀ ਪਹਿਲਾਂ ਜਿਹੜੇ ਅਕਾਲੀ ਦਲ ਦੇ ਆਗੂ ਹੋਏ ਨੇ 90 ਦੇ ਦਹਾਕੇ ਦੇ ਵਿੱਚ, ਕਹਿ ਲਓ 2000 ਦੇ ਦਹਾਕੇ ਦੇ ਵਿੱਚ, ਜਾਂ 80 ਦੇ ਦਹਾਕੇ ਦੇ ਵਿੱਚ, ਲੱਖਾਂ ਲੋਕ ਇਕੱਠੇ ਹੋ ਜਾਂਦੇ ਸੀ ਉਦੋਂ, ਨਾਲੇ ਇੰਨੇ ਸਾਧਨ ਨਹੀਂ ਸੀ ਹੁੰਦੇ। ਬਿਲਕੁਲ। ਹਾਂਜੀ।
ਉਹ ਸਧਾਰਨ ਸੀ ਨਾਲੇ, ਉਦੋਂ ਸਧਾਰਨ ਸੀ। ਹਾਂਜੀ ਹਾਂਜੀ ਬਿਲਕੁਲ, ਉਹ ਆਮ ਹੀ ਮਾਤੜ ਲੋਕ ਸੀਗੇ ਜਿਹੜੇ ਸਟੇਜਾਂ ਸੰਭਾਲਦੇ ਹੁੰਦੇ ਸੀ ਤੇ ਜਿਹੜਾ ਤਕਰੀਰਾਂ ਕਰਦੇ ਹੁੰਦੇ ਸੀ। ਤੇ ਉਦੋਂ ਦੇਖੋ ਕਿੱਡੀ ਵੱਡੀ ਇੱਕ ਪਾਰਟੀ ਜਿਹੜੀ ਕਿ ਲਗਾਤਾਰ ਇੱਕ ਲੰਬੇ ਸਮੇਂ ਤੋਂ ਰਾਜ ਕਰਦੀ ਆ ਰਹੀ ਸੀ ਭਾਰਤ ਦੇ ਵਿੱਚ, ਕਾਂਗਰਸ, ਔਰ ਸਭ ਸਾਧਨਾਂ ਉੱਤੇ ਕਾਬਜ਼ ਪਾਰਟੀ ਸੀ, ਉਹਦੇ ਖਿਲਾਫ ਕਿੱਡੀ ਤਗੜੀ ਲਾਮਬੰਦੀ ਕਰ ਲੈਂਦੇ ਸੀ ਅਕਾਲੀ ਦਲ। ਪ੍ਰਵੀਨ ਜੀ ਇਹ ਸੂਬੇ ਲਈ ਬਹੁਤ ਨੁਕਸਾਨਦੇਹ ਹੈ ਜੇ ਖੇਤਰੀ ਪਾਰਟੀ ਜਮਾ ਮਰ ਜਾਵੇ। ਹਾਂਜੀ ਹਾਂਜੀ ਬਿਲਕੁਲ ਸਹੀ, ਬਿਲਕੁਲ। ਖੇਤਰੀ ਪਾਰਟੀ ਦਾ ਜਿਉਂਦਿਆਂ ਰਹਿਣਾ ਬਹੁਤ ਜ਼ਰੂਰੀ ਹੈ। ਸਵਾਲ ਉਹਦਾ ਜਿੱਤਣਾ ਹਾਰਨਾ ਨਹੀਂ ਹੈ। ਸਵਾਲ ਇਹ ਨਹੀਂ ਹੈ ਕਿ ਉਹ ਜਿੱਤੇ ਜਾਂ ਹਾਰੇ, ਸੱਤਾ 'ਚ ਰਹਿਣਾ ਹੀ ਸਵਾਲ ਨਹੀਂ ਹੈ, ਜਿਉਂਦਿਆਂ ਰਹਿਣਾ ਬਹੁਤ ਜ਼ਰੂਰੀ ਹੈ। ਜਿਉਂਦਿਆਂ ਰਹਿਣਾ ਬਹੁਤ ਜ਼ਰੂਰੀ ਹੈ, ਤੇ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਉਹ ਖੇਤਰੀ ਜਿਹੜੇ ਮਸਲੇ ਨੇ ਉਹਨਾਂ ਨੂੰ ਪ੍ਰਣਾਈ ਹੋਵੇ, ਉਹ ਕੱਲਾ ਮਖੌਟਾ ਨਾ ਪਾਇਆ ਹੋਵੇ। ਅਕਾਲੀ ਦਲ ਅਜੇ ਇਸ ਦੁਵਿਧਾ ਚੋਂ ਨਹੀਂ ਨਿਕਲ ਪਾ ਰਿਹਾ। ਹਾਂਜੀ ਕਿ ਅਸੀਂ ਰਾਸ਼ਟਰੀ ਪਾਰਟੀ ਬਣਨਾ ਕਿ ਖੇਤਰੀ ਪਾਰਟੀ ਬਣਨਾ, ਅਸੀਂ ਪੰਥਕ ਪਾਰਟੀ ਬਣਨਾ ਕਿ ਹਿੰਦੀ ਰਾਸ਼ਟਰ ਦੀ ਪਾਰਟੀ ਬਣਨਾ, ਉਹ ਇਸੇ ਦੁਵਿਧਾ ਚੋਂ ਨਹੀਂ। ਭਾਜਪਾ ਨਾਲ ਜਾਈਏ ਨਾ ਜਾਈਏ, ਇਸੇ ਜਦੋਂ ਤੱਕ ਤੁਸੀਂ ਪੰਜਾਬ ਦੇ ਮਸਲਿਆਂ ਤੇ, ਆਪਣੇ ਸਿੱਖੀ ਦੇ ਮਸਲਿਆਂ ਤੇ, ਪੰਜਾਬੀਆਂ ਦੇ ਮਸਲਿਆਂ ਤੇ ਨਹੀਂ ਆਉਂਗੇ, ਤੁਹਾਡੇ ਪੈਰ ਮੁੜ ਕੇ ਨਹੀਂ ਲੱਗਣੇ। ਨਹੀਂ, ਬਿਲਕੁਲ ਸਹੀ, ਬਿਲਕੁਲ। 7ਵੇਂ ਗੇੜ ਦੇ 904 ਉਮੀਦਵਾਰ ਨੇ ਸ਼ਰਮਾ ਜੀ, ਤੇ ਇਹਨਾਂ ਦੇ ਵਿੱਚੋਂ ਕਹਿੰਦੇ ਸਭ ਤੋਂ ਅਮੀਰ ਬਠਿੰਡਿਓਂ ਲੜ ਰਹੀ ਬੀਬੀ ਹਰਸਿਮਰਤ ਕੌਰ ਬਾਦਲ ਹੈ, ਅਕਾਲੀ ਦਲ ਦੀ। ਪ੍ਰਵੀਨ ਜੀ ਬਿਲਕੁਲ ਜੀ, ਜਿਹੜਾ ਆਖਰੀ ਗੇੜ ਹੈ, ਮਤਲਬ 7ਵਾਂ ਗੇੜ ਜਿਹਨੂੰ ਆਪਾਂ ਕਹਿੰਦੇ ਆ, ਹੈਨਾ, ਉਹਦੇ ਵਿੱਚ 57 ਸੀਟਾਂ ਤੇ ਵੋਟਾਂ ਪੈਣੀਆਂ ਨੇ, ਜਿਹਦੇ ਵਿੱਚੋਂ ਮਤਲਬ ਆਪਾਂ ਦੇਖੀਏ ਪੰਜਾਬ ਦੀਆਂ 13 ਸੀਟਾਂ ਨੇ, ਯੂਪੀ ਦੀਆਂ 13 ਸੀਟਾਂ ਨੇ, ਤੇ ਇਸੇ ਤਰ੍ਹਾਂ ਫਿਰ ਬਿਹਾਰ ਦੀਆਂ 8 ਸੀਟਾਂ ਨੇ, ਪੱਛਮੀ ਬੰਗਾਲ ਦੀਆਂ 9 ਸੀਟਾਂ ਨੇ, ਉੜੀਸਾ ਦੀਆਂ 6 ਸੀਟਾਂ ਨੇ, ਝਾਰਖੰਡ ਦੀਆਂ 3 ਨੇ, ਹਿਮਾਚਲ ਦੀਆਂ 4 ਨੇ, ਚੰਡੀਗੜ੍ਹ ਦੀ 1 ਹੈ। ਪੰਜਾਬ ਦੀਆਂ 13 ਸੀਟਾਂ ਤੇ 328 ਉਮੀਦਵਾਰ ਮੈਦਾਨ 'ਚ ਨੇ ਹੁਣ 7ਵੇਂ ਗੇੜ ਦੇ ਵਿੱਚ। ਆਖਰੀ ਗੇੜ ਹੈ, 13 ਦੀਆਂ 13 ਦੇ ਉੱਤੇ 328 ਉਮੀਦਵਾਰ ਨੇ, ਤੇ ਇਸੇ ਤਰ੍ਹਾਂ ਯੂਪੀ ਦੀਆਂ 13 ਸੀਟਾਂ ਤੇ 144 ਉਮੀਦਵਾਰ ਨੇ, ਬਿਹਾਰ ਦੀਆਂ 8 ਸੀਟਾਂ ਦੇ ਉੱਤੇ 134 ਉਮੀਦਵਾਰ ਨੇ, ਪੱਛਮੀ ਬੰਗਾਲ ਦੀਆਂ 9 ਸੀਟਾਂ ਤੇ 124 ਉਮੀਦਵਾਰ ਨੇ, ਉੜੀਸਾ ਦੀਆਂ 6 ਸੀਟਾਂ ਤੇ 66 ਉਮੀਦਵਾਰ ਨੇ, ਝਾਰਖੰਡ ਦੀਆਂ 3 ਸੀਟਾਂ ਤੇ 52 ਉਮੀਦਵਾਰ ਨੇ, ਹਿਮਾਚਲ ਪ੍ਰਦੇਸ਼ ਦੀਆਂ 4 ਤੇ 37 ਤੇ ਚੰਡੀਗੜ੍ਹ ਦੀ 1 ਸੀਟ ਤੇ 19 ਉਮੀਦਵਾਰ ਨੇ। ਇੰਜ ਕੁੱਲ 904 ਉਮੀਦਵਾਰ ਮੈਦਾਨ 'ਚ ਨੇ। ਵੈਸੇ ਤਾਂ ਇਸ ਵਾਰ ਕਮਾਲ ਦਾ ਵਰਤਾਰਾ ਪ੍ਰਵੀਨ ਜੀ ਕਿ ਲੋਕ ਸਭਾ ਚੋਣਾਂ ਦੇ ਵਿੱਚ 1996 ਤੋਂ ਬਾਅਦ ਸਭ ਤੋਂ ਵੱਡੀ ਗਿਣਤੀ 'ਚ ਉਮੀਦਵਾਰ ਮੈਦਾਨ 'ਚ ਨੇ। 8360 ਉਮੀਦਵਾਰ ਇਸ ਵਾਰ ਲੋਕ ਸਭਾ ਚੋਣਾਂ 'ਚ ਨਿਤਰੇ ਨੇ ਜੀ। 8360, 543 ਲੋਕ ਸਭਾ ਸੀਟਾਂ ਦੇ ਲਈ 8360 ਉਮੀਦਵਾਰ ਨੇ, ਜਿਨ੍ਹਾਂ ਚੋਂ 543 ਜਿੱਤ ਕੇ ਜਾਣੇ ਆ। ਠੀਕ ਹੈ ਜੀ। ਇਹ 1996 ਤੋਂ ਬਾਅਦ ਸਭ ਤੋਂ ਵੱਧ ਨੇ, ਕਿਉਂਕਿ ਮੈਂ ਦੇਖ ਰਿਹਾ ਸੀਗਾ 1996 ਚ 13,952 ਉਮੀਦਵਾਰ। ਠੀਕ ਹੈ ਜੀ। ਤੇ ਇਸ ਵਾਰ ਪਿਛਲੀ ਵਾਰ ਨਾਲੋਂ ਵੀ 321 ਉਮੀਦਵਾਰ ਵੱਧ ਗਏ, ਮਤਲਬ 8360 ਨੇ ਇਸ ਵਾਰ, ਪਿਛਲੀ ਵਾਰ ਨਾਲੋਂ ਵੀ 321 ਵੱਧ ਗਏ, ਤੇ ਪੰਜਾਬ ਦੇ 328 ਨੇ, ਮਤਲਬ ਇੱਕ ਸੂਬਾ ਵੱਧ ਗਿਆ ਪੰਜਾਬ ਦਾ ਜੀ, ਹੈ ਨਾ। ਚਲੋ, ਪਰ ਜਿਹੜੇ ਇਹ 904 ਉਮੀਦਵਾਰ ਇਸ ਵਾਰ ਮੈਦਾਨ 'ਚ ਨੇ 7ਵੇਂ ਗੇੜ 'ਚ, ਇਹਨਾਂ ਚੋਂ ਵੀ ਪ੍ਰਵੀਨ ਜੀ ਉਸੇ ਤਰ੍ਹਾਂ ਦੇ ਅੰਕੜੇ ਸਾਹਮਣੇ ਆ ਰਹੇ ਨੇ। 199 ਉਮੀਦਵਾਰ, ਲਗਭਗ 200 ਉਮੀਦਵਾਰ ਅਪਰਾਧਿਕ ਮਾਮਲਿਆਂ 'ਚ ਘਿਰੇ ਨੇ। ਉਹ ਠੀਕ ਹੈ ਜੀ, ਠੀਕ ਆ। ਲਗਭਗ 22%, 904 ਚੋਂ 199 ਉਮੀਦਵਾਰ ਦਾ ਮਤਲਬ 22% ਉਮੀਦਵਾਰ ਅਪਰਾਧਿਕ ਮਾਮਲਿਆਂ 'ਚ ਘਿਰੇ ਨੇ। ਇਹ ਤੋਂ ਬਾਅਦ ਜਦੋਂ ਕਿ 151 ਦੇ ਕਰੀਬ ਉਮੀਦਵਾਰ ਉਹ ਨੇ ਜਿਨ੍ਹਾਂ ਖਿਲਾਫ ਗੰਭੀਰ ਅਪਰਾਧਿਕ ਮਾਮਲੇ। ਠੀਕ ਹੈ ਜੀ। 904 ਚੋਂ 151 ਦਾ ਮਤਲਬ 17-18% ਬਣਦਾ। ਤੇ ਇਸੇ ਤਰ੍ਹਾਂ ਇਸ ਪੜਾਅ 'ਚ 4 ਅਜਿਹੇ ਉਮੀਦਵਾਰ ਵੀ ਚੋਣ ਮੈਦਾਨ 'ਚ ਨੇ ਜਿਨ੍ਹਾਂ ਦੇ ਖਿਲਾਫ ਕਤਲ ਦਾ ਕੇਸ ਚੱਲਦਾ। ਜਦੋਂ ਕਿ 13 ਉਮੀਦਵਾਰਾਂ ਖਿਲਾਫ ਔਰਤਾਂ ਦੇ ਖਿਲਾਫ ਜੁਰਮ ਕਰਨ ਦੇ ਤੇ 25 ਉਮੀਦਵਾਰਾਂ ਖਿਲਾਫ ਨਫ਼ਰਤੀ ਭਾਸ਼ਣ ਦੇ ਮਾਮਲੇ ਚੱਲਦੇ ਆ। ਠੀਕ ਹੈ। ਤੇ ਅਕਾਲੀ ਦਲ ਇਸ ਸਾਰੇ 'ਚੋਂ ਬਸ ਆਪਣੇ ਆਪ ਨੂੰ ਇਸੇ ਜਿੱਤ 'ਚੋਂ ਭਾਵਾਂ ਦੇਖੀ ਜਾਂਦਾ ਹੋਵੇ ਕਿ ਲੈ ਵੀ ਆਪਣੇ ਵਾਲਾ ਉਮੀਦਵਾਰ ਸਭ ਤੋਂ ਅਮੀਰ ਉਮੀਦਵਾਰ ਤਾਂ ਹੈਗਾ। ਇਹਨਾਂ 904 ਉਮੀਦਵਾਰਾਂ 'ਚੋਂ ਜੇਕਰ ਸਭ ਤੋਂ ਕੋਈ ਵੱਧ ਉਮੀਦਵਾਰ ਹੈ ਤਾਂ ਬੀਬੀ ਹਰਸਿਮਰਤ ਕੌਰ ਬਾਦਲ ਹੈ। ਠੀਕ ਹੈ ਜੀ। ਮੈਂ 7ਵੇਂ ਗੇੜ ਦੇ ਹਵਾਲੇ ਦੇ ਉਮੀਦਵਾਰਾਂ ਨਾਲ ਗੱਲ ਕਰ ਰਿਹਾ। ਪੰਜਾਬ 'ਚ ਤਾਂ ਹੈਗੀ ਆ। ਇਹ ਹੁਣ 904 ਉਮੀਦਵਾਰਾਂ 'ਚੋਂ ਵੀ ਆ, ਜਿੰਨੇ ਸੂਬਿਆਂ ਦੀ ਆਪਾਂ ਗੱਲ ਕੀਤੀ ਹੈ, ਚਾਹੇ ਉਹ ਬਿਹਾਰ ਹੈ, ਚਾਹੇ ਉਹ ਪੱਛਮੀ ਬੰਗਾਲ ਹੈ, ਚਾਹੇ ਉੜੀਸਾ ਹੈ ਨਾ, ਚਾਹੇ ਯੂਪੀ ਹੈ, ਚਾਹੇ ਚੰਡੀਗੜ੍ਹ ਹੈ, ਚਾਹੇ ਹਿਮਾਚਲ ਹੈ। ਉਹਨਾਂ 904 ਦੇ ਵਿੱਚੋਂ 198 ਕਰੋੜ ਦੀ ਜਾਇਦਾਦ ਹੈ ਬੀਬੀ ਕੋਲ, ਲਗਭਗ 200 ਕਰੋੜ ਦੀ। ਇਹ ਉਹ ਹੈ ਜੋ ਕਾਗਜ਼ਾਂ 'ਚ ਦੱਸੀ ਗਈ ਹੈ। 198 ਕਰੋੜ ਦੀ ਜਾਇਦਾਦ ਦੇ ਨਾਲ ਬੀਬੀ ਹਰਸਿਮਰਤ ਕੌਰ ਸਭ ਤੋਂ ਅਮੀਰ ਉਮੀਦਵਾਰ ਹੈ। ਦੂਏ ਨੰਬਰ ਦੇ ਉੱਤੇ ਉੜੀਸਾ ਦੀ ਕੇਂਦਰਪਾੜਾ ਸੀਟ ਹੈ ਜੀ, ਉਹ ਭਾਜਪਾ ਦੀ ਉਮੀਦਵਾਰ ਹੈ ਬੇਜੰਤ ਪਾਂਡਾ। 148 ਕਰੋੜ ਦੀ ਜਾਇਦਾਦ ਹੈ ਉਹਦੇ ਕੋਲ। ਉਸ ਤੋਂ ਬਾਅਦ ਤੀਏ ਨੰਬਰ ਤੇ ਵੀ ਭਾਜਪਾ ਦਾ ਉਮੀਦਵਾਰ ਹੈ ਚੰਡੀਗੜ੍ਹ ਤੋਂ ਸੰਜੇ ਟੰਡਨ, 111 ਕਰੋੜ ਦੀ। ਅੱਛਾ। ਜੇ ਕਾਗਜ਼ਾਂ ਦੇ ਵਿੱਚ ਵੀ ਗੱਠਜੋੜ ਕਾਇਮ ਹੁੰਦਾ ਤਾਂ ਅੱਜ ਤਿੰਨੇ
NDA ਦੇ ਉਮੀਦਵਾਰ ਸਭ ਤੋਂ ਅਮੀਰ ਹੁੰਦੇ 7ਵੇਂ ਗੇੜ 'ਚ। ਚਲੋ ਹੁਣ ਵੀ ਕਾਗਜ਼ਾਂ 'ਚ ਨਾ ਸੀ, ਹੁਣ ਤਾਂ ਇੱਕੋ ਲਾਈਨ 'ਤੇ ਸੂਤਰ 'ਤੇ ਖੜੇ ਨੇ। ਸੋ ਹਰਸਿਮਰਤ ਹੋਵੇ, ਚਾਹੇ ਪਾਂਡਾ ਹੋਵੇ ਤੇ ਚਾਹੇ ਟੰਡਨ ਹੋਵੇ, ਸੋ ਇਹ ਤਿੰਨੇ ਇਹ ਉਮੀਦਵਾਰ ਨੇ ਜਿਹੜੇ ਸਭ ਤੋਂ ਵੱਧ ਅਮੀਰ ਨੇ ਜੀ। 198 ਕਰੋੜ, ਫਿਰ 148 ਕਰੋੜ ਤੇ 111 ਕਰੋੜ। ਇਹ ਉਹ ਸੂਚੀ ਸ਼ਾਮਲ ਨੇ ਕਿ ਇਹਨਾਂ 904 ਦੇ ਵਿੱਚੋਂ 111 ਉਮੀਦਵਾਰ ਅਜਿਹੇ ਨੇ ਜਿਹੜੇ ਜਿਨ੍ਹਾਂ ਦੀ ਜਾਇਦਾਦ 5 ਕਰੋੜ ਤੋਂ ਉੱਪਰ ਹੈ। ਠੀਕ ਹੈ। ਇਹਨਾਂ 'ਚ ਸਧਾਰਨ ਵੀ ਹੈਗੇ ਪ੍ਰਵੀਨ ਜੀ। ਇਸ ਪੜਾਅ 'ਚ 228 ਉਮੀਦਵਾਰ ਅਜਿਹੇ ਨੇ ਜਿਨ੍ਹਾਂ ਕੋਲ 10 ਲੱਖ ਤੱਕ ਦੀ ਉਹ ਜਾਇਦਾਦ ਜਾਂ ਆਮਦਨ, ਉਹ ਜਿਹੇ ਵੀ ਹੈਗੇ। ਸਾਰਾ ਕੁਝ 10 ਲੱਖ 'ਚ ਹੈ ਨਾ। ਉਹ ਤੋਂ ਇਲਾਵਾ 257 ਉਮੀਦਵਾਰ ਅਜਿਹੇ ਵੀ ਹੈਗੇ ਜਿਨ੍ਹਾਂ ਕੋਲ 10 ਲੱਖ ਤੋਂ ਲੈ ਕੇ 50 ਲੱਖ ਤੱਕ ਦੀ ਜਾਇਦਾਦ ਹੈ। ਤੇ ਫਿਰ 224 ਉਮੀਦਵਾਰ ਇਹੋ ਜਿਹੇ ਵੀ ਹੈਗੇ ਜਿਨ੍ਹਾਂ ਦੀ ਜਾਇਦਾਦ 50 ਲੱਖ ਤੋਂ ਲੈ ਕੇ 2 ਕਰੋੜ ਹੈ। ਤੇ ਫਿਰ ਬਾਕੀ ਸਾਰੇ ਜਿਹੜੇ 111 ਕ ਬਚੇ ਉਹ ਫਿਰ 5 ਕਰੋੜ ਤੋਂ ਉੱਪਰ ਨੇ ਜੀ ਸਾਰੇ। ਤੋਂ 5 ਕਰੋੜ ਦੇ ਉੱਪਰ ਵਾਲਿਆਂ 'ਚ ਇਹ ਤਿੰਨ ਅਮੀਰ ਵੀ ਆਉਂਦੇ ਨੇ ਜੀ। ਤੇ ਜਾਂਦਿਆਂ ਦੀ ਗੱਲ ਕਰੀਏ ਸ਼ਰਮਾ ਜੀ ਆਪਾਂ ਦਲਬੀਰ ਗੋਲਡੀ ਦੀ, ਜਿਹਦੇ ਆਉਣ ਦੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਬੜੀ ਚਰਚਾ ਹੋਈ ਸੀ। ਆਪਾਂ ਉਹਦੇ ਵੀ ਬਹੁਤ ਵੱਡੀ ਚਰਚਾ ਕੀਤੀ ਸੀ ਇਸ ਖਬਰ ਨੂੰ ਲੈ ਕੇ। ਹੁਣ ਕਹਿੰਦੇ ਉਹਦੀ ਚੁੱਪ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਹੈ। ਚੁੱਪ ਤਾਂ ਚਲੋ ਚੁੱਪ, ਪਰ ਕਹਿੰਦੇ ਸਿਆਸੀ ਸਰਗਰਮੀਆਂ ਵੀ ਕੋਈ ਬਾਹਲੀਆਂ ਨਹੀਂ ਦਿਖ ਰਹੀਆਂ ਸ਼ਰਮਾ ਜੀ। ਦੇਖੋ, ਚੁੱਪ ਸੰਗਰੂਰ ਦੇ ਵਿੱਚ ਧੂਰੀ ਵਿਧਾਨ ਸਭਾ ਹਲਕੇ 'ਚ ਦਲਬੀਰ ਗੋਲਡੀ ਦੇ ਘਰੇ ਜਾਂ ਉਹਦੇ ਨੇੜੇ ਤੇੜੇ ਹੀ ਨਹੀਂ ਹੈ। ਇੱਕ ਚੁੱਪ ਲੁਧਿਆਣੇ ਦੀ ਵੀ ਖੂਬ ਚਰਚਾ ਹੈ ਪ੍ਰਵੀਨ ਜੀ। ਅੱਛਾ, ਹਾਂਜੀ ਹਾਂਜੀ ਬਿਲਕੁਲ। ਲੁਧਿਆਣੇ 'ਚ ਇੱਕ ਆਡੀਓ ਗੂੰਜੀ, ਹਾਂਜੀ ਹਾਂਜੀ ਬਿਲਕੁਲ, ਬੜੀ ਚਰਚਾ ਚੱਲੀ ਕਿ ਬੈਂਸ ਨੇ ਤਾਂ ਵੀ ਵੱਡਾ ਖੁਲਾਸਾ ਕਰਤਾ। ਇਹ ਤਾਂ ਪਹਿਲਾਂ ਹੀ ਆਡੀਓ ਵੀਡੀਓ ਲਈ ਜਾਣਿਆ ਜਾਂਦਾ ਤੇ ਲੈ ਵੀ ਇਹ ਤਾਂ ਧਮਾਕਾ ਹੋ ਗਿਆ ਕਿ ਬਿੱਟੂ ਨੇ ਕਾਂਗਰਸੀ ਵੀ ਰਗੜਤੇ, ਬਿੱਟੂ ਨੇ ਮੋਦੀ ਵੀ ਰਗੜਤਾ, ਬਿੱਟੂ ਨੇ ਜਾਖੜ ਵੀ ਰਗੜਤਾ, ਆਪਣੇ ਹੀ ਭਾਜਪਾਈਆਂ ਖਿਲਾਫ ਬੋਲਤਾ ਤੇ ਭਾਜਪਾਈ ਉਹ ਤੋਂ ਔਖੇ ਹੋ ਗਏ ਖਤਮ। ਇੱਕ ਤਾਂ ਪਹਿਲਾਂ ਹੀ ਨਹੀਂ ਉਹਨਾਂ 'ਚ ਘਿਓ ਖਿਚੜੀ ਹੋ ਪਾ ਰਿਹਾ ਸੀ ਅਜੇ ਬਿੱਟੂ ਦਾ, ਕਿਉਂਕਿ ਕੱਲ ਭਾਜਪਾ 'ਚ ਨਹੀਂ ਹੈਗਾ। ਤੇ ਦੂਜਾ, ਸਥਾਨਕ ਲੋਕ ਕਹਿੰਦੇ ਸੀ ਕਿ ਸਾਰੀ ਉਮਰ ਸਾਨੂੰ ਭੰਡੀਆਂ, ਹੁਣ ਸਾਡੇ ਨਾਲ ਤੁਰ ਕੇ ਵੋਟਾਂ, ਤੇ ਆਹ ਆਡੀਓ ਨੇ ਰਹਿੰਦੀ ਹੁੰਦੀ ਕਤਰ ਕਰਤੀ। ਕਹਿੰਦੇ ਬਿੱਟੂ ਲਈ ਬਹੁਤ ਮੁਸ਼ਕਲ ਹੋਇਆ ਪਿਆ ਜੀ। ਬਿਲਕੁਲ। ਪਰ ਉਹ ਆਡੀਓ ਆਉਣ ਤੋਂ ਬਾਅਦ ਇੱਕਦਮ ਖਲਾਰੇ ਦਾ ਅਵਾਰ ਉੱਭਰਿਆ ਇੱਕ, ਤੇ ਅਵਾਰ ਤੋਂ ਬਾਅਦ ਇਹ ਲੱਗਿਆ ਕਿ ਇਸ ਮੁੱਦੇ ਨੂੰ ਕਾਂਗਰਸ ਵੀ ਕੈਸ਼ ਕਰੂਗੀ। ਹਾਂਜੀ। ਇਸ ਮੁੱਦੇ ਨੂੰ ਆਮ ਆਦਮੀ ਪਾਰਟੀ ਵੀ ਕੈਸ਼ ਕਰੂਗੀ ਤੇ ਇਸ ਮੁੱਦੇ ਦੇ ਨਾਲ ਭਾਜਪਾ ਦੇ ਅੰਦਰ ਵੀ ਰੌਲਾ ਪਊਗਾ। ਪਰ ਅਚਾਨਕ ਬਿਲਕੁਲ ਸ਼ਾਂਤੀ ਹੋ ਗਈ ਇਸ ਪਹਿਲੂ ਤੇ। ਇੰਨੀ ਚੁੱਪ, ਨਾ ਬੈਂਸ ਬੋਲ ਰਹੇ, ਨਾ ਕਾਂਗਰਸੀ ਬੋਲ ਰਹੇ, ਨਾ ਬਿੱਟੂ ਬੋਲ ਰਿਹਾ, ਨਾ ਕੋਈ ਹੋਰ ਬੋਲ ਰਿਹਾ। ਕਹਿੰਦੇ ਜੀ ਭਾਰਤ ਭੂਸ਼ਣ ਆਸ਼ੂ ਨੇ ਕੋਈ ਖਾਸ ਭੂਮਿਕਾ ਨਿਭਾਈ ਹੈ ਚੁੱਪ ਕਰਾਉਣ ਦੇ ਵਿੱਚ। ਤੇ ਚੁੱਪ ਦੀ ਖਾਸੀ ਚਰਚਾ ਕਹਿੰਦੇ ਮਾਇਨੇ ਕੀ ਨੇ। ਉਹ ਅੱਛਾ। ਤੇ ਇਸੇ ਤਰ੍ਹਾਂ ਦੀ ਚੁੱਪ ਹੁਣ ਸੰਗਰੂਰ ਦੇ 9 ਵਿਧਾਨ ਸਭਾ ਹਲਕਿਆਂ ਚੋਂ ਇੱਕ ਧੂਰੀ ਵਿਧਾਨ ਸਭਾ ਹਲਕੇ ਲੈ ਕੇ ਦਲਬੀਰ ਗੋਲਡੀ। ਬੁਲਾਰਿਆਂ ਚੋਂ ਬੁਲਾਰਾ, ਨੌਜਵਾਨਾਂ ਚੋਂ ਨੌਜਵਾਨ, ਜੋਸ਼ ਚੋਂ ਜੋਸ਼, ਤਕਰੀਰ ਕਰਨ ਚ ਮਾਹਰ। ਤੇ ਉਹ ਦਲਬੀਰ ਗੋਲਡੀ ਨੇ ਜਦੋਂ ਪਾਸਾ ਪਲਟਿਆ, ਕਾਂਗਰਸ ਛੱਡ ਕੇ ਇੱਧਰ ਆਇਆ, ਤਾਂ ਖਹਿਰੇ ਨੂੰ ਤੇ ਕਾਂਗਰਸ ਨੂੰ ਕਟਹਿਰੇ 'ਚ ਖੜਾ ਕੀਤਾ ਤੇ ਭਗਵੰਤ ਮਾਨ ਤੋਂ ਪਰਨਾ ਪਵਾ ਕੇ ਸ਼ਾਮਲ ਹੋਇਆ। ਤੇ ਉਸ ਤੋਂ ਬਾਅਦ ਵੀ ਵੀਡੀਓ ਜਾਰੀ ਕੀਤੀਆਂ। ਤੇ ਫਿਰ ਇੱਕ ਰੈਲੀ ਹੁੰਦੀ ਆ ਮਾਨਸਾ 'ਚ, ਉਸ ਸਟੇਜ ਦੇ ਉੱਤੇ ਦਲਬੀਰ ਗੋਲਡੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਨਜ਼ਰ ਆਉਂਦੇ ਨੇ। ਉੱਥੋਂ ਵੀ ਉਹ ਤਕਰੀਰ ਕਰਦੇ ਨੇ। ਕਹਿੰਦੇ ਖੇਲ ਉੱਥੋਂ ਸ਼ੁਰੂ ਹੁੰਦਾ। ਠੀਕ ਹੈ। ਉਸ ਦਿਨ ਕਹਿੰਦੇ ਕਿ ਆਮ ਆਦਮੀ ਪਾਰਟੀ ਦੇ ਧੂਰੀ ਖੇਤਰ ਨਾਲ ਸੰਬੰਧਿਤ ਵਰਕਰ, ਜਿਹੜੇ ਮੁੱਢਲੀ ਕਤਾਰ ਦੇ ਆਮ ਆਦਮੀ ਪਾਰਟੀ ਦੇ ਲੀਡਰ ਸੀ, ਜਿਹੜੇ ਮੀਥੇਰ ਦਾ ਝੰਡਾ ਚੁੱਕ ਕੇ ਤੁਰੇ ਸੀ, ਉਹ ਕਹਿੰਦੇ ਨਾਰਾਜ਼ ਹੋ ਕੇ ਘਰਾਂ ਨੂੰ ਤੁਰ ਪਏ। ਠੀਕ ਹੈ ਜੀ। ਉਸ ਦਿਨ ਵਰਕਰਾਂ ਦੀ ਗੱਲ ਨਹੀਂ ਕਰ ਰਿਹਾ ਮੈਂ, ਲੀਡਰਾਂ ਦੀ ਗੱਲ ਕਰ ਰਿਹਾ। ਉਹਨਾਂ ਦੀ ਨਾਰਾਜ਼ਗੀ ਮੀਥੇਰ ਤੱਕ ਤੇ ਆਮ ਆਦਮੀ ਪਾਰਟੀ ਦੇ ਮੁੱਢਲੀ ਕਤਾਰ ਦੇ ਲੀਡਰਾਂ ਤੱਕ ਪਹੁੰਚ ਗਈ। ਉਹ ਕਹਿੰਦੇ ਜੀ ਹੁਣ ਗੋਲਡੀ ਤੋਂ ਹੀ ਇਕੱਲੇ ਤੋਂ ਵੋਟਾਂ ਪਵਾਏ। ਉਹ ਅੱਛਾ। ਤੇ ਇਸ ਗੱਲ ਦਾ ਅਸਰ ਇਹ ਹੋਇਆ ਕਿ ਉਸ ਤੋਂ ਬਾਅਦ ਧੂਰੀ ਖੇਤਰ ਦੇ ਵਿੱਚ ਪੂਰੇ ਵਿਧਾਨ ਸਭਾ ਹਲਕੇ ਦੇ ਵਿੱਚ 2-3 ਵਾਰ ਮੀਥੇਰ ਨੇ ਰੋਡ ਸ਼ੋਅ ਕੀਤੇ, ਰੈਲੀਆਂ ਕੀਤੀਆਂ, ਸਮਾਗਮ ਕੀਤੇ, ਬੈਠਕਾਂ ਕੀਤੀਆਂ, ਪਰ ਕਿਤੇ ਵੀ ਦਲਬੀਰ ਗੋਲਡੀ ਦਾ ਨਾ ਜ਼ਿਕਰ ਕੀਤਾ, ਨਾ ਉਹਨੂੰ ਨਾਲ ਬਿਠਾਇਆ, ਨਾ ਬੁਲਾਇਆ ਜੀ। ਤੇ ਆ ਲੰਘੇ 2 ਦਿਨ ਪਹਿਲਾਂ ਹੀ ਧੂਰੀ ਸ਼ਹਿਰ ਦੇ ਅੰਦਰ ਡਾਕਟਰ ਗੁਰਪ੍ਰੀਤ ਹੋਰੀ ਆਏ। ਹਾਂਜੀ, ਉਹ ਆਏ ਸੀ। ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਧਰਮ ਪਤਨੀ। ਹਾਂਜੀ ਹਾਂਜੀ। ਮੀਥੇਰ ਦੇ ਲਈ ਵੋਟਾਂ ਮੰਗਣ ਆਏ। ਹਾਂਜੀ ਹਾਂਜੀ ਆਏ ਸੀ। ਤੇ ਉਹ ਬੀਬੀ ਦੇ ਉਹ ਸਮਾਗਮ ਦੇ ਵਿੱਚ ਵੀ ਦਲਬੀਰ ਗੋਲਡੀ ਗਾਇਬ। ਠੀਕ ਹੈ। ਤੇ ਇਹ ਸਭ ਦੇ ਦਰਮਿਆਨ ਦਲਬੀਰ ਗੋਲਡੀ ਦੇ ਘਰੇ ਦਲਬੀਰ ਗੋਲਡੀ ਦੇ ਸਮਰਥਕਾਂ ਦਾ ਇੱਕ ਇਕੱਠ ਹੁੰਦਾ ਹੈ, ਜਿਹਦੀ ਜਾਣਕਾਰੀ ਨਾ ਆਮ ਆਦਮੀ ਪਾਰਟੀ ਨੂੰ ਹਵਾ ਲੱਗਣ ਦਿੱਤੀ ਜਾਂਦੀ ਹੈ, ਨਾ ਮੀਡੀਆ ਨੂੰ ਲੱਗਣ ਦਿੱਤੀ ਜਾਂਦੀ ਜੀ। ਉਹਦੇ ਵਿੱਚ ਕਹਿੰਦੇ ਖਾਸਾ ਮੰਥਨ ਹੋ ਰਿਹਾ ਤੇ ਅਜੇ ਵੀ ਰੜਕਿਆ ਜਾ ਰਿਹਾ ਕਿ ਕਿਤੇ ਆਪਾਂ ਗਲਤੀ ਤਾਂ ਨਹੀਂ ਕਰਨੀ ਆਮ ਆਦਮੀ ਪਾਰਟੀ ਚ ਆ ਕੇ, ਕਿਤੇ ਆਪਾਂ ਆਪਣੇ ਪੈਰ ਤੇ ਕਰੀਅਰ ਦੇ ਕਹਾੜਾ ਤਾਂ ਨਹੀਂ ਮਾਰ ਲਿਆ, ਕਿ ਹੁਣ ਵਾਪਸੀ ਨਾਲੇ ਸੁਧਰ ਸਕਦਾ ਜਾਂ ਨਹੀਂ। ਕਹਿੰਦੇ ਇਸ ਦੁਵਿਧਾ ਦੇ ਵਿੱਚ ਹੈ ਦਲਬੀਰ ਗੋਲਡੀ, ਤੇ ਇਸੇ ਦੁਵਿਧਾ ਦੇ ਵਿੱਚ ਆਮ ਆਦਮੀ ਪਾਰਟੀ, ਕਿ ਕਿਤੇ ਇਹ ਤਾਂ ਨਹੀਂ ਹੋਊਗਾ ਕਿ ਗੋਲਡੀ ਦੇ ਆਉਣ ਨਾਲ ਫਾਇਦਾ
ਹੋਣਾ ਪਤਾ ਨਹੀਂ ਹੋਣਾ, ਪਰ ਆਪਣੇ ਵਾਲੇ ਨਾਲ ਨੁਕਸਾਨ ਕਰਦੇ। ਸੋ ਇਸ ਲਈ ਦੋਵੇਂ ਪਾਸੇ ਦੁਵਿਧਾ, ਤੇ ਦੁਵਿਧਾ ਦੇ ਵਿੱਚ ਉੱਥੇ ਵੀ ਇੱਕ ਚੁੱਪ ਚੱਲ ਰਹੀ ਹੈ। ਉਹ ਚੁੱਪ ਫਿਲਹਾਲ ਦਲਵੀਰ ਗੋਲਡੀ ਦੇ ਘਰ ਹੈ, ਤੇ ਦਲਵੀਰ ਗੋਲਡੀ ਦੇ ਨਾਂ ਤੇ ਆਮ ਆਦਮੀ ਪਾਰਟੀ ਚੁੱਪ ਹੈ। ਜੀ ਬਿਲਕੁਲ, ਕਿਆ ਬਾਤ ਹੈ। ਦੇਖੋ ਸ਼ਰਮਾ ਜੀ, ਗੱਲ ਇਹ ਆ, ਜਦੋਂ ਸਿਆਸੀ ਵੱਟੇ ਪੈਂਦੇ ਆ ਨਾ, ਫਿਰ ਪਤਾ ਨਹੀਂ ਲੱਗਦਾ ਤੱਕੜੀ ਨੇ ਕਿਹੜੇ ਪਾਸੇ ਨੂੰ ਜਾਣਾ। ਇਹ ਕਈ ਹੁਣ ਜਿਵੇਂ ਦਲ ਬਦਲੀਆਂ ਹੋ ਰਹੀਆਂ, ਆਪਾਂ ਦਲ ਬਦਲੀਆਂ ਦਾ ਦੌਰ ਪਹਿਲਾਂ ਵੀ ਵੇਖਦੇ ਰਹੇ ਹਾਂ, ਹਰ ਵਿਧਾਨ ਸਭਾ ਚੋਣਾਂ, ਹਰ ਲੋਕ ਸਭਾ ਚੋਣਾਂ ਦੇ ਵਿੱਚ। ਪਰ ਇਹ ਜ਼ਰੂਰੀ ਥੋੜ੍ਹਾ ਹੈ ਕਿ ਜਿੱਧਰ ਜ਼ਿਆਦਾ ਹੋ ਰਹੀਆਂ ਉੱਧਰ ਜਿੱਤ ਜਾਣ। ਹਰ ਲੀਡਰ ਦਾ ਆਪਣਾ ਇੱਕ ਕਾਡਰ ਹੁੰਦਾ, ਹਰ ਪਾਰਟੀ ਦੇ ਬਲਾਕ ਦੇ ਪੱਧਰ ਤੇ, ਜ਼ਿਲ੍ਹਾ ਪੱਧਰ ਤੇ ਬਹੁਤ ਸਾਰੀਆਂ ਕੰਟਰਾਡਿਕਸ਼ਨਸ ਹੁੰਦੀਆਂ। ਸੋ ਉਹਨਾਂ ਨੂੰ ਵੀ ਬੈਲੈਂਸ ਰੱਖਣਾ ਬਹੁਤ ਹੈ। ਕਈ ਵਾਰੀ ਜਿੱਧਰੋਂ ਹੋਣ ਜਾ ਰਹੀਆਂ ਹੁੰਦੀਆਂ ਉੱਧਰੋਂ ਖੇਮਾ ਖਾਲੀ ਹੋ ਜਾਂਦਾ, ਉੱਧਰਲੇ ਜਿੱਤ ਜਾਂਦੇ ਆ ਕਈ ਵਾਰੀ। ਬਿਲਕੁਲ ਜੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।